ਰਾਜਕਰਮੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਫਾਰਮਿੰਗ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰਾਜਕਰਨ ਜੀ, ਸਾਰੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਫਾਰਮਿੰਗ ਦੇ ਖੇਤਰ ਦੇ ਵਿੱਚ ਕੀ ਕੁਛ ਅਪਡੇਟਸ ਚੱਲ ਰਹੀਆਂ, ਉਸ ਬਾਰੇ ਜਿਹੜੀ ਉਹ ਆਪਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਕਿੱਥੇ ਸਿਚੁਏਸ਼ਨ ਪਹੁੰਚੀ ਆ, ਖਾਸ ਕਰਕੇ ਪਾਣੀ ਵਗੈਰਾ ਨੂੰ ਲੈ ਕੇ, ਸਿਗਮਾ ਨੂੰ ਜਿਹੜਾ ਉਹ ਲੈ ਕੇ, ਪ੍ਰੋਵੇਸ਼ਨ ਦੇ ਉੱਤੇ ਕਿਹੜੇ GSAs ਹੈਗੇ ਆ, ਕਿਹੜੇ ਬਾਹਰ ਆ ਸਕਦੇ ਆ, ਕਿਹਨਾਂ ਦੇ ਕੋਲ ਕੀ ਆਪਸ਼ਨਸ ਆ, ਇਹ ਦੇਖਣ ਵਾਲੀ ਗੱਲ ਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਇੱਥੇ ਵੈਲੀ ਦੇ ਵਿੱਚ ਹੁਣ ਕਾਫੀ ਗਰਮੀ ਪੈਣੀ ਹੈ, ਉਹਦਾ ਕੀ ਅਸਰ ਹੋਊਗਾ। ਤੇ ਆਉਣ ਵਾਲੇ ਇਸ ਸਾਲ ਦੇ ਵਿੱਚ ਮੀਂਹ ਕਿਤੇ ਬਹੁਤ ਪੈਣੇ ਆ। ਸੋ ਕਾਫੀ ਕੁਛ ਰਲਿਆ ਮਿਲਿਆ ਜਿਹਾ ਕੰਮ ਅਰਸ਼ਦੀਪ ਸਿੰਘ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਸਭ ਤੋਂ ਪਹਿਲਾਂ ਜੇ ਮੌਸਮ ਤੋਂ ਹੀ ਗੱਲ ਸ਼ੁਰੂਆਤ ਕਰ ਲਈਏ, ਹੀਟ ਵੇਵ ਹੁਣ ਪਿਛਲੇ ਕੁਛ ਵੀਕਸ ਤੋਂ ਚੱਲ ਰਹੀ ਆ। ਸੋਹਣੀ ਗਰਮੀ ਜਿਹੜੀ ਉਹ ਪੈ ਰਹੀ ਆ ਤੇ ਨਾਲ ਚੜ੍ਹਾਈ ਦਾ ਵੀ ਕੰਮ ਸ਼ੁਰੂ ਹੋ ਚੁੱਕਾ ਆ। ਸੋ ਕਿਵੇਂ ਚੱਲ ਰਿਹਾ ਜੀ ਇਸ ਵੈਦਰ ਨੂੰ ਲੈ ਕੇ ਜਿਹੜੀ ਸਿਚੁਏਸ਼ਨ? ਹਾਂਜੀ, ਨਹੀਂ ਇਸ ਸਮੇਂ ਆ ਕੇ ਇੰਨਾ ਜਿਹੜਾ ਟੈਂਪਰੇਚਰ ਆ ਇਹ ਨਾਰਮਲ ਹੀ ਹੁੰਦਾ, ਆਪਣੇ ਕੋਲ 100 ਤੋਂ ਉੱਪਰ ਹੋ ਜਾਂਦਾ ਹੈ। ਤੇ ਹੁਣ ਕੰਸਿਸਟੈਂਟਲੀ ਅਗਲੇ 2 ਤੋਂ 3 ਹਫ਼ਤੇ 100 ਤੋਂ ਉੱਪਰ ਰਹਿਣਾ ਤੇ 15 ਦਿਨਾਂ ਬਾਅਦ ਹੈਗਾ ਵੀ 100 ਤੋਂ ਥੱਲੇ ਆਊਗਾ ਟੈਂਪਰੇਚਰ, ਹੈ ਨਾ। ਤੇ ਇਹ ਐਤਕੀ ਤਾਂ ਸਗੋਂ ਜਿਹੜੀ ਕਈ ਜਿਹੜੇ 100 ਤੋਂ ਉੱਪਰ ਵਾਲੇ ਦਿਨ ਆ ਉਹ ਘੱਟ ਹੋਏ ਨੇ, ਨੰਬਰ ਜ਼ਿਆਦਾ ਨਹੀਂ ਆ। ਹਾਂ, ਤੇ ਹੈ ਨਾ। ਤੇ ਪਰ ਇਹਦੇ 'ਚ ਹਾਂ, ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਪਤਾ ਫਿਰ ਇਰੀਗੇਸ਼ਨ ਦਾ ਕੰਮ ਬਹੁਤ ਜ਼ੋਰਾਂ ਸ਼ੋਰਾਂ 'ਤੇ ਚੱਲ ਪੈਂਦਾ, ਹੈ ਨਾ। ਤੇ ਪਿਛਲੀ ਵਾਰ ਮੀਂਹ ਠੀਕ ਪਏ ਸੀਗੇ, ਐਵਰੇਜ ਦੇ ਨੇੜੇ ਤੇੜੇ ਹੀ ਸੀਗੇ ਜਾਂ ਥੋੜ੍ਹੇ ਜਿਹੇ ਘੱਟ ਸੀਗੇ, ਹੈ ਨਾ। ਤੇ ਉਸ ਹਿਸਾਬ ਨਾਲ ਪਾਣੀ ਦੀ ਅਵੇਲੇਬਿਲਿਟੀ ਠੀਕ ਸੀਗੀ ਸਾਰੇ ਡਿਸਟ੍ਰਿਕਟ ਦੇ ਵਿੱਚ, ਤੇ ਜਿੰਨਾ ਕੋਲ ਰਾਈਟਸ ਹੈਗੇ ਤੇ ਉਸ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਠੀਕ ਚੱਲ ਰਹੀਆਂ ਨੇ। ਹਾਰਵੈਸਟ ਜਿਵੇਂ ਤੁਸੀਂ ਕਿਹਾ ਸ਼ੁਰੂ ਹੋ ਗਈ ਆ। ਹਾਰਵੈਸਟ ਕਾਫੀ ਜਿਹੜੀਆਂ ਆਪਣੀਆਂ ਵੱਡੀਆਂ ਕ੍ਰਾਪਸ ਨੇ, ਜਿਵੇਂ ਆਲਮੰਡਸ ਦੀ ਸ਼ੁਰੂ ਹੋ ਗਈ ਆ, ਹੈ ਨਾ। ਤੇ ਨਾਲ ਗ੍ਰੇਪਸ, ਟੇਬਲ ਗ੍ਰੇਪਸ ਟੁੱਟ ਰਹੇ ਨੇ, ਹੈ ਨਾ। ਤੇ ਰੇਜ਼ਨ ਦਾ ਵੀ ਕੰਮ ਸ਼ੁਰੂ ਹੋ ਜਾਣਾ ਛੇਤੀ ਕੋਈ। ਤੇ ਸੋ ਹਾਰਵੈਸਟ ਸੀਜ਼ਨ 'ਚ ਹੁਣ ਆਪਾਂ ਪੂਰੇ ਫੁੱਲ ਫਲੈਜ, ਹੈ ਨਾ। ਤੇ ਪਿਸਤਾਸ਼ੀਓ ਵੀ ਨਾਲ ਹੀ ਆ ਜਾਣ। ਸੋ ਹਾਂ, ਹੁਣ ਬਿਗਿਨਿੰਗ ਆ, ਸਟਾਰਟ ਹੋਈ ਆ ਹਾਰਵੈਸਟ ਅਜੇ। ਪਿਛਲੇ 10-15 ਦਿਨਾਂ ਦੇ ਵਿੱਚ ਸਾਰਿਆਂ ਨੇ ਸ਼ੁਰੂ ਕਰ ਲਿਆ ਕੰਮ। ਤੇ ਸਾਰੇ ਐਕਟਿਵ ਨੇ, ਲੱਭ ਰਹੇ ਨੇ ਵੀ ਕਿੱਧਰੋਂ ਮਸ਼ੀਨਾਂ ਮਿਲ ਜਾਣ, ਕਿੱਧਰੋਂ ਬੰਦੇ ਮਿਲ ਜਾਣ, ਜਿਹਨੂੰ ਜੋ ਚਾਹੀਦਾ ਆ। ਸਾਰੇ ਜਾਣੇ ਆਪਣੇ ਲੋਜਿਸਟਿਕਸ ਕਰ ਰਹੇ ਸਿੱਧੇ। ਹਾਂਜੀ, ਨਹੀਂ ਇਹਨਾਂ ਦਿਨਾਂ 'ਚ ਬੰਦਾ ਨਹੀਂ ਲੱਗਦਾ ਖੇਤਾਂ 'ਚ ਕੋਈ, ਕਿਉਂਕਿ ਕਿਸੇ ਦੀ ਕੋਈ ਚੀਜ਼ ਟੁੱਟ ਗਈ, ਕਿਸੇ ਦੀ ਕੋਈ ਭੱਜ ਗਈ, ਕੋਈ ਖੜ ਗਈ, ਹੈ ਨਾ। ਕੋਈ ਮਗਰ ਤੁਰਿਆ ਫਿਰਦਾ, ਕੋਈ ਝਾੜਨ ਲੱਗਿਆ ਹੋਇਆ। ਸੋ ਇਹ ਹੁਣ ਪੂਰਾ ਬਿਜ਼ੀ ਕੰਮ ਹੁੰਦਾ। ਹੁਣ ਅਗਲਾ ਮਹੀਨਾ ਵੀ ਸਾਰਾ ਅਗਸਤ ਦਾ ਵਹੀਂ ਲੰਘਣਾ। ਸਪਟੰਬਰ 'ਚ ਜਾ ਕੇ ਫਿਰ ਥੋੜ੍ਹਾ ਜਿਹਾ ਸਾਹ ਆਉਣ ਲੱਗ ਜਾਂਦਾ, ਕਿਉਂਕਿ ਅਕਤੂਬਰ ਤੱਕ ਤਾਂ ਫਿਰ ਅਸੀਂ ਸਾਰੀ ਹਾਰਵੈਸਟ ਫਿਨਿਸ਼ ਕਰ ਲੈਂਦੇ ਹਾਂ, ਜਿਹੜੀ ਨਟਸ ਤੇ ਗ੍ਰੇਪਸ ਦੀ ਹੈ। ਇਸ ਟਾਈਮ ਤੇ ਇਹ ਵੀ ਗੱਲ ਆ ਨਾ ਵੀ ਫਾਰਮਰ ਵੀ ਕਹਿੰਦਾ ਹੁੰਦਾ ਰੱਬ ਨੂੰ ਵੀ ਭਰਾਵਾ ਇਸ ਟਾਈਮ ਨਹੀਂ, ਮਰਨ ਦਾ ਵੀ ਟਾਈਮ ਨਹੀਂ। ਹਾਂ, ਹੁਣ ਉਹੀ ਟਾਈਮ, ਉਹ ਟਾਈਮ ਆਇਆ ਪਿਆ ਹੈ। ਹੁਣ ਨਹੀਂ, ਹੁਣ ਤਾਂ ਬਸ ਹੁਣ ਜਿਹੜਾ ਸਾਲ ਹੋ ਗਿਆ ਆ ਇਹਨੂੰ ਪਾਲਦਿਆਂ ਨੂੰ, ਵੀ ਇਹਦੀ ਹੁਣ ਹਾਰਵੈਸਟ ਕਰ ਲਈਏ, ਦੇਖ ਲਈਏ ਵੀ ਕਿੱਦਾਂ ਹੈਗਾ। ਹਾਂਜੀ, ਨਹੀਂ ਬਿਲਕੁਲ। ਤੇ ਜਦੋਂ ਹੁਣ ਤੁਹਾਡਾ ਜਿਹੜਾ ਸਿਟਰਸ ਦਾ ਜਿਹੜਾ ਉਹ ਫਾਰਮ ਆ, ਬਾਕੀ ਥਾਵਾਂ ਦੇ ਉੱਤੇ ਤਾਂ ਹੁਣ ਮੇਬੀ ਟਰੀਜ਼ ਨੂੰ ਸਟ੍ਰੈਸ ਦੇ ਵਿੱਚ ਲਿਆਉਣ ਦੀ ਚੱਲ ਰਹੀ ਹੋਣੀ ਆ ਕੋਸ਼ਿਸ਼। ਇਰੀਗੇਸ਼ਨ ਤਾਂ ਉਹਨਾਂ ਦੀ ਬੰਦ ਹੋਣੀ ਹੈ। ਤੁਹਾਡੇ ਸਿਟਰਸ ਦੇ ਵਿੱਚ ਇਸ ਟਾਈਮ ਇਰੀਗੇਸ਼ਨ ਦੀ ਕੀ ਸਿਚੁਏਸ਼ਨ? ਇਰੀਗੇਸ਼ਨ ਚੱਲ ਰਹੀ ਸਾਡੇ ਫੁੱਲ ਜ਼ੋਰਾਂ ਤੇ, ਪਾਣੀ ਲੱਗ ਰਿਹਾ। ਤੇ ਇਹਦੇ 'ਚ ਇਹ ਹੁੰਦਾ ਵੀ ਅਸੀਂ ਪਾਣੀ ਬੰਦ ਨਹੀਂ ਕਰਦੇ ਗੇ, ਤੇ ਕਿਉਂਕਿ ਜਿੱਥੇ ਨਟਸ ਵਗੈਰਾ ਝਾੜ ਨੇ ਉਹ ਥੋੜ੍ਹਾ ਜਿਹਾ ਕਰ ਦਿੰਦੇ ਆ ਬੰਦ ਪਾਣੀ, ਤਾਂ ਕਿ ਵੀ ਨਟਸ ਲੈ ਜਾਣ, ਹੈ ਨਾ। ਤੇ ਸਾਡਾ ਤਾਂ ਉਵੇਂ ਨਾਰਮਲੀ ਚੱਲ ਰਿਹਾ, ਅਗਲਾ ਮਹੀਨਾ ਵੀ ਐਂ ਚੱਲੂਗਾ। ਅਗਸਤ ਦੇ ਐਂਡ 'ਚ ਜਾ ਕੇ ਥੋੜ੍ਹਾ ਜਿਹਾ ਮੌਸਮ ਬਦਲ ਜਾਂਦਾ, ਫਿਰ ਸਾਡੇ ਇਰੀਗੇਸ਼ਨ 'ਤੇ ਵੀ ਥੋੜ੍ਹਾ ਜਿਹਾ ਸਟ੍ਰੈਸ ਘੱਟ ਜਾਂਦਾ। ਤੇ ਹੁਣ ਤਾਂ ਅਸੀਂ ਜਿੱਥੇ ਜਿੱਥੇ ਫਲੱਡ ਕਰ ਸਕਦੇ ਹਾਂ ਫਲੱਡ ਕਰ ਰਹੇ ਹਾਂ। ਪਾਣੀ ਆ ਰਿਹਾ ਦੂਜਾ ਨਹਿਰੀ ਪਾਣੀ? ਹਾਂ, ਪਾਣੀ ਆ ਰਿਹਾ ਡਿਸਟ੍ਰਿਕਟ ਦਾ, ਜਿਵੇਂ ਕੰਸੋਲੀਡੇਟਡ ਜਿਹੜਾ ਸੈਂਟਰਲ ਕਿੰਗਸ ਆ ਉਹਦਾ ਪਾਣੀ ਆ ਮਹੀਨੇ ਦੇ ਐਂਡ ਤੱਕ ਆ। ਅੱਛਾ, ਤੇ ਦਿਨ ਤਾਂ ਥੋੜ੍ਹੇ ਹੀ ਰਹਿ ਗਏ। ਹਾਂਜੀ, ਬਸ 4-5 ਦਿਨ ਇੱਕ ਪਾਣੀ ਹੋਰ ਲੱਗ ਜੂਗਾ ਹੁਣ। ਉਦੋਂ ਬਾਅਦ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਆ, ਉਹਨਾਂ ਦਾ ਜਿਹੜੀ ਹੈਗੀ ਉੱਧਰ ਲੈਂਡ, ਉਹਦੇ ਦਾ ਮਤਲਬ 15 ਅਗਸਤ ਆ ਉਹਦਾ। ਅੱਛਾ, ਹੈ ਨਾ। ਸੋ ਉਹ 15 ਅਗਸਤ ਤੱਕ ਜੇ ਪਾਣੀ ਲੱਗ ਜਾਂਦਾ ਤੇ ਚਲੋ ਫਿਰ ਉਹਦੇ ਬਾਅਦ ਗਰਮੀ ਘੱਟ ਜਾਂਦੀ। ਸੋ 1-2 ਵਾਰੀ ਵੈਲ ਚੱਲਣਗੇ ਮਗਰੋਂ ਜਾ ਕੇ। ਠੀਕ ਆ। ਤੇ ਕੀ ਇਹਦੇ ਵਿੱਚ ਇਸ ਵਾਰ ਤੁਹਾਨੂੰ ਜਿਹੜੀ ਸਨਸਕ੍ਰੀਨ ਜੀ ਲਾਉਣ ਦੀ ਲੋੜ ਪੈਣੀ ਕਿ ਨਹੀਂ? ਨਹੀਂ, ਪੈਂਦੀ ਹੈ, ਹਰੇਕ ਸਾਲ ਹੀ ਪੈਂਦੀ ਹੈ। ਕਈ ਵਾਰ ਐਂ ਹੁੰਦਾ ਹੈਗਾ ਵੀ 2 ਵਾਰ ਵੀ ਕਰਨੀ ਪੈ ਜਾਂਦੀ ਹੈ ਜਦੋਂ ਗਰਮੀ। ਇਸ ਵਾਰ ਕੀਤੀ ਹੈ ਕੋਈ? ਇਸ ਵਾਰੀ ਕੀਤੀ ਹੈ ਇੱਕ, ਉਹ ਤਾਂ ਹਰੇਕ ਸਾਲ ਹੀ ਕਰਨੀ ਪੈਂਦੀ ਹੈ, ਨਹੀਂ ਤਾਂ ਡੈਮੇਜ ਹੋ ਜਾਂਦਾ, ਸਨਬਰਨ ਹੋ ਜਾਂਦਾ। ਅਰਲੀ ਵੈਰਾਈਟੀਜ਼ ਜਿਹੜੀਆਂ ਨਵੰਬਰ 'ਚ ਝੜਨੀਆਂ ਨੇ। ਸੋ ਬਟ ਐਤਕੀ ਸਨਬਰਨ ਹੈ ਨਹੀਂ ਉਹਨਾਂ ਸੋ ਫਾਰ। ਆਹ ਵਾਲੀ ਗਰਮੀ ਦੇ ਨਾਲ ਬਹੁਤ ਫਰਕ?
ਹੁਣ ਦੇਖਾਂਗੇ ਜਦੋਂ ਵੀ ਹੁਣ 10 ਦਿਨ ਹੋਰ ਲੰਘ ਗਏ ਫਿਰ ਵੀ ਕਿੰਨਾ ਕੁ ਡੈਮੇਜ ਤਾਂ ਹੋਣਾ ਹੀ ਹੁੰਦਾ ਹਰੇਕ ਸਾਲ। ਔਰ ਗਰਮੀ ਹੈਗੀ ਹਾਂ, ਹੋਈ ਆ। ਜਿਹੜਾ ਫਰੂਟ ਮੂਹਰੇ ਆ ਗਿਆ ਕੋਈ ਹੈ ਨਹੀਂ ਗੀ ਸ਼ੇਡ ਤੇ ਜਿੱਥੇ ਸੂਰਜ ਪੈਂਦਾ ਰਹਿੰਦਾ ਕੰਸਿਸਟੈਂਟਲੀ, ਉਹਨਾਂ ਨੇ ਤਾਂ ਮੱਚ ਹੀ ਜਾਣਾ ਹੁੰਦਾ ਇੱਕ ਐਂਗਲ ਪਾਸੇ। ਠੀਕ ਹੈ। ਤੇ ਉਹ ਕਿੰਨਾ ਕੁ ਹੁੰਦਾ ਬਸ ਇਹ ਹੁੰਦਾ, ਜੇ ਤਾਂ 2-4% ਆ ਫਿਰ ਤਾਂ ਕੋਈ ਗੱਲ ਨਹੀਂ, ਇੰਨਾ ਕੁ ਤਾਂ ਆਉਣਾ ਹੀ। ਇਸ ਵਾਰ ਫਰੂਟ ਕਿੱਦਾਂ? ਫਰੂਟ ਦਾ ਸਾਈਜ਼ ਪਿਛਲੇ ਸਾਲ ਨਾਲੋਂ ਠੀਕ ਲੱਗਦਾ ਤੇ ਬਾਕੀ ਔਰਚਿਡ ਦਾ ਵੀ ਹੁੰਦਾ ਵੀ ਇੱਕ ਸਾਲ ਜਿਹੜੀਆਂ ਅਰਲੀ ਵੈਰਾਈਟੀਜ਼ ਨੇ ਉਹ ਥੋੜ੍ਹੀਆਂ ਹੈਵੀ ਆਉਂਦਾ, ਦੂਜੇ ਸਾਲ ਥੋੜ੍ਹਾ ਜਿਹਾ ਲੋ ਘੱਟ ਹੁੰਦਾ। ਆਉਂਦਾ। ਹਾਂ, ਇੰਨਾ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਗਾ, ਬਟ ਜਿਵੇਂ ਕਈ ਕ੍ਰੌਪਸ ਦੇ ਵਿੱਚ ਬਹੁਤ ਜ਼ਿਆਦਾ ਸਿਗਨੀਫਿਕੈਂਟ ਡਿਫਰੈਂਸ ਹੁੰਦਾ ਤੇ ਪਰ ਹੁੰਦਾ ਡਿਫਰੈਂਸ, ਜਿਵੇਂ 10% 10-20% ਘੱਟ ਵੱਧ ਜਾਂਦੀ ਹੈ। ਸੋ ਇਸ ਸਾਲ ਥੋੜ੍ਹਾ ਜਿਹਾ ਜ਼ਿਆਦਾ ਲੱਗ ਰਿਹਾ ਤੇ ਫਰੂਟ ਵੀ ਜ਼ਿਆਦਾ ਲੱਗ ਰਿਹਾ ਤੇ ਫਰੂਟ ਦਾ ਸਾਈਜ਼ ਵੀ ਵਧੀਆ ਲੱਗ ਰਿਹਾ। ਠੀਕ ਹੈ। ਪਰ ਹਜੇ ਤਾਂ ਕਾਫੀ ਟਾਈਮ ਪਿਆ, ਹਜੇ ਤਾਂ ਵਿਚਾਲੇ ਜਿਹੇ ਹੀ ਅਸੀਂ ਤਾਂ। ਹਾਂ, ਨਹੀਂ ਅਜੇ ਤਾਂ ਬਣ ਹੀ ਰਹੇ ਆ। ਹਾਂ, ਸੋ 4 ਮਹੀਨਿਆਂ ਨੂੰ ਨਵੰਬਰ 'ਚ ਹਾਰਵੈਸਟ ਸ਼ੁਰੂ ਹੋਊਗੀ, ਉਦੋਂ ਤੱਕ ਜਾਂਦੇ ਦੇਖਦੇ ਹਾਂ ਵੀ ਕੀ ਕੁਛ ਬਦਲਦਾ। ਠੀਕ ਹੈ। ਤੇ ਇਹਦੇ ਵਿੱਚ ਹੁਣ ਰਾਈਟ ਨਾਓ ਜਿਹੜੇ ਫਰਟੀਲਾਈਜ਼ਰ ਆ ਉਹ ਪੈ ਰਹੇ ਆ? ਫਰਟੀਲਾਈਜ਼ਰ ਵਾਲਾ ਕੰਮ ਸਾਡਾ ਜਿਹੜਾ ਹੋ ਜਾਂਦਾ ਬੰਦ ਜੀ ਅਰਲੀ ਜੁਲਾਈ 'ਚ ਖਤਮ ਉਦੋਂ ਤੱਕ ਜੋ ਚਾਹੀਦਾ NPK ਇਹ ਉਹ ਸਭ ਕੁਝ ਪੈ ਗਿਆ, ਸਭ ਕੁਝ ਐਡ ਕਰ ਦਿੰਦੇ ਹੁਣ ਬਸ ਪਾਣੀ ਹੋਈ ਆ। ਜਿਹੜਾ ਅਖੀਰਲੀ ਜਿਹੜੀ ਉਹ ਵਾਈਟ ਵਾਸ਼ ਕਰਦੇ ਆ ਅਖੀਰਲਾ ਉਹੀ ਹੁੰਦਾ। ਠੀਕ ਹੈ। ਹੁਣ ਤਾਂ ਬਸ ਪਾਣੀ ਲਾਉਣਾ ਵਾ 2 ਮਹੀਨੇ 3 ਹਨਾ, ਉਹ ਜਿੰਨਾ ਕੀਟੀ ਦੇ ਹਿਸਾਬ ਨਾਲ ਜਿੰਨਾ ਕੁ ਹੈਗਾ ਵੀਕਲੀ ਉਹਨਾਂ ਲਈ ਜਾਣਾ ਉਹ ਤੇ ਬਸ ਉਸ ਤੋਂ ਬਾਅਦ 'ਚ ਹੁਣ ਹਾਰਵੈਸਟ ਹੀ ਕਰਾਂਗੇ ਜਾ ਕੇ। ਹੁਣ ਇਸ ਤੋਂ ਬਾਅਦ ਕੁਛ ਨਹੀਂ ਆ ਥੱਲੇ? ਘਾਹ ਘੂ ਵੀ ਹੁੰਦਾ ਇਸ ਟਾਈਮ ਕਿ ਨਹੀਂ? ਘਾਹ ਹੁੰਦਾ, ਫਲੱਡਿੰਗ ਨਾ ਹੋ ਜਾਂਦਾ ਜਦੋਂ ਆਪਾਂ ਫਲੱਡ ਕਰਦੇ ਨੇ ਉਦੋਂ ਬਹੁਤ ਜ਼ਿਆਦਾ ਹੋ ਜਾਂਦਾ ਤੇ ਫਿਰ ਪਾਉਣੀ ਪੈਂਦੀ ਦੂਜੀ ਦਵਾਈ? ਹਾਂ, ਵੀਡ ਸਪਰੇ ਕਰਦੇ ਰਹਿੰਦੇ ਆ ਬਾਰ-ਬਾਰ, ਓਕੇ, ਮੋਰ ਵੱਜਦਾ ਰਹਿੰਦਾ ਹਨਾ, ਜਿਹੜਾ ਉਹ ਨਾਰਮਲ ਪ੍ਰੈਕਟਿਸ ਨੇ। ਬਟ ਹੋਰ ਇਹ ਤੋਂ ਬਿਨਾਂ ਜਾਣੀ ਕਿ ਕੋਈ ਹੋਰ ਫਰਟੀਲਾਈਜ਼ਰ ਵਗੈਰਾ ਨਹੀਂ ਆਉਣਾ ਹੁੰਦਾ। ਜਦੋਂ ਫਿਰ ਹੁਣ ਚੜ੍ਹਾਈ ਕਰਨੀ ਆ, ਜਦੋਂ ਉਹਨਾਂ ਨੂੰ ਝਾੜਨਾ ਜਾਂ ਤੋੜਨਾ ਕਹਿ ਸਕਦੇ ਆਪਾਂ, ਤਾਂ ਫਿਰ ਉਦੋਂ ਕੰਪੋਸਟ ਤੋਂ ਬਾਅਦ 'ਚ ਪੈਣੀ? ਕੰਪੋਸਟ ਬਾਅਦ 'ਚ ਪਾਵਾਂਗੇ। ਅਸਲ 'ਚ ਕੰਪੋਸਟ ਦਾ ਹੁੰਦਾ ਵੀ ਮੀਂਹ ਤੋਂ ਪਹਿਲਾਂ ਪਾ ਦਈਦੀ ਹੈ ਮੀਂਹਾਂ ਦੇ ਵਿੱਚ, ਕਿਉਂਕਿ ਉਦੋਂ ਫਿਰ ਉਹ ਵਧੀਆ ਹੋ ਜਾਂਦੀ ਆ, ਘੁਲ ਮਿਲ ਜਾਂਦੀ ਹੈ। ਘੁਲ ਮਿਲ ਜਾਂਦੀ ਹੈ ਨਾ। ਤੇ ਜ਼ਿਆਦਾ ਜਿਹੜੀ ਕੰਪੋਸਟ ਅਸੀਂ ਪਾਉਂਦੇ ਹਾਂ ਅਸੀਂ ਦਸੰਬਰ ਜਨਵਰੀ 'ਚ ਪਾ ਦਿੰਦੇ ਹਾਂ, ਕਿਉਂਕਿ ਮੀਂਹ ਜਦੋਂ ਤੋੜ ਕੇ, ਕਿਉਂਕਿ ਫੂਡ ਸੇਫਟੀ ਦਾ ਚੱਕਰ ਪੈ ਜਾਂਦਾ। ਠੀਕ ਹੈ ਨਾ। ਸੋ ਆਪਾਂ ਫਰੂਟ ਪਹਿਲਾਂ ਤੋੜ ਲੈਣਾ, ਫਿਰ ਉਸ ਤੋਂ ਤੋੜ ਬਾਅਦ ਕੇ ਟਰੀ ਖਾਲੀ ਹੋ ਗਏ ਤੇ ਪ੍ਰੂਨਿੰਗ ਕਰਾ ਕੇ ਤੇ ਉਹਨੂੰ ਸ਼ਰੈਡ ਇਹ ਕਰਕੇ। ਬਰਮ ਤੇ ਪਾਉਂਦੇ ਹੁੰਦੇ ਆ ਜਾਂ ਪੂਰੇ ਖੇਤ 'ਚ ਖਿਲਾਰਦੇ ਆ? ਡਿਪੈਂਡ ਕਰਦਾ ਜੀ, ਜੇ ਤਾਂ ਹੁਣ ਜਿਵੇਂ ਕਿਸੇ ਗ੍ਰਾਂਟ 'ਚ ਤੁਹਾਨੂੰ ਜੇ ਗ੍ਰਾਂਟ ਵਧੀਆ ਮਿਲੀ ਹੋਵੇ ਮਤਲਬ ਉਸ ਹਿਸਾਬ ਨਹੀਂ, ਦੇ ਫਿਰ ਨਾਲ ਉੱਥੇ ਉਹ ਐ ਹੁੰਦਾ ਵੋਲੀਅਮ ਜ਼ਿਆਦਾ ਹੁੰਦਾ ਨਾ, ਕਿੰਨੇ ਟਨ ਮਿਲੀ 8 ਟਨ ਤੱਕ ਵੀ ਤੁਹਾਨੂੰ ਦੇ ਦਿੰਦੇ ਆ ਏਕੜ ਦਾ। ਜੇ ਤਾਂ 8 ਟਨ ਪਾਉਣਾ ਫਿਰ ਤਾਂ ਬਰਮ ਤੇ ਇਕੱਲੇ ਪੈਣਾ ਨਹੀਂ, ਫਿਰ ਤਾਂ ਸਾਰੇ ਪਾਉਣਾ ਪੈਣਾ। ਜੇ ਹੁਣ ਤੁਹਾਨੂੰ ਗ੍ਰਾਂਟ ਜਾਂ ਤੁਸੀਂ ਆਪਦੇ ਕੋਲੋਂ ਵੀ ਕਰਾ ਰਹੇ ਆ 2 ਟਨ ਵੀ ਪਾਉਂਦੇ, 1.5 ਵੀ ਪਾਉਂਦੇ ਆ ਤੇ ਜੇ ਉਹਨਾਂ ਤੁਹਾਡੇ ਕੋਲ ਫਿਰ ਤੁਸੀਂ ਇਕੱਲੇ ਬਰਮ ਤੇ ਪਾ ਦਿੰਦੇ ਆ। ਡਿਪੈਂਡ ਕਰਦਾ ਵੀ ਤੁਹਾਡੇ ਕੋਲ ਕੀ ਸਿਚੁਏਸ਼ਨ ਤੇ ਸੋ ਲੋਕ ਮੈਂ 8 ਟਨ ਵੀ ਪਾਉਂਦੇ ਦੇਖੇ ਆ ਤੇ 1.5 ਟਨ ਵੀ ਪਾਉਂਦੇ ਦੇਖੇ ਆ। ਠੀਕ ਹੈ। ਇਸ ਵਾਰ ਮੀਂਹ ਕਹਿੰਦੇ ਜ਼ਿਆਦਾ ਪੈਣਾ, ਵੀ ਪ੍ਰੈਡਿਕਸ਼ਨ ਇਹੀ ਆ, ਜਿਹੜਾ ਅਲ ਨੀਨੋ ਦਾ ਰੌਲਾ ਆ ਵੀ ਉਹ ਕਾਫੀ ਆ। ਬਹੁਤ ਸਾਰੇ ਜਿਹੜੇ ਵੈਦਰ ਸਿਸਟਮਸ ਨੇ ਉਹ ਇਹੀ ਪ੍ਰੈਡਿਕਟ ਕਰ ਰਹੇ ਆ ਵੀ ਇਸ ਵਾਰ ਮੀਂਹ ਜ਼ਿਆਦਾ ਹੋਣਗੇ, ਟਲੈਰੀ ਲੇਕ ਕਹਿੰਦੇ ਫਿਰ ਬਣੂਗੀ। ਸੋ ਇਹ ਵਾਟ ਡਜ਼ ਇਟ ਟੈਲ ਵੀ ਆਪਾਂ 2 ਸਾਲ ਪਹਿਲਾਂ ਵੀ ਦੇਖਿਆ ਸੀਗਾ ਜਦੋਂ ਉਦੋਂ ਮੀਂਹ ਪਏ ਸੀ, ਉਦੋਂ ਵੀ ਇਹੀ ਚੀਜ਼ ਆ। ਫਲੱਡ ਦੀਆਂ ਕਹਿੰਦੇ ਤਿਆਰੀਆਂ ਵੀ ਕਰ ਰਹੇ ਆ ਇਸ ਵਾਰ, ਮਤਲਬ ਹੈ ਆ ਚਾਂਸ ਜ਼ਿਆਦਾ ਮੀਂਹ ਦੇ। ਹਾਂਜੀ, ਕਹਿ ਤਾਂ ਦੇਖੋ ਇਹੀ ਰਿਹਾ, ਜਿਹੜਾ ਵੈਦਰ ਪੈਟਰਨ ਉਹ ਤਾਂ ਇਹੀ ਪ੍ਰੈਡਿਕਟ ਕਰ ਰਿਹਾ ਵੀ ਐਤਕੀ ਬਹੁਤ ਵੈਟ ਸੀਜ਼ਨ ਹੋਊਗਾ ਸਿਆਲਾਂ ਦੇ ਵਿੱਚ, ਹੈ ਨਾ। ਤੇ ਉਹਦੇ ਨਾਲ ਫਿਰ ਜਿਵੇਂ ਜਿਹੋ ਜਿਹੀ ਕੋਈ ਖੇਤੀ ਕਰਦਾ ਉਹਨਾਂ ਨੂੰ ਉਸ ਹਿਸਾਬ ਨਾਲ ਪ੍ਰੈਪਰੇਸ਼ਨ ਕਰਨੀ ਪੈਣੀ, ਹੈ ਨਾ। ਤੇ ਹਾਂ, ਮੀਂਹ ਜ਼ਿਆਦਾ ਪੈਣਗੇ ਤੇ ਉਹਦੇ ਨਾਲ ਅਗਲੇ ਸਾਲ ਦਾ ਪਾਣੀ ਦਾ ਸਿਚੁਏਸ਼ਨ ਵੀ ਠੀਕ ਰਹੂਗੀ, ਹੈ ਨਾ। ਤੇ ਜਿੰਨੀ ਜ਼ਿਆਦਾ ਪੈਂਦੇ ਉਹਨਾਂ ਫਾਇਦਾ, ਕਿਉਂਕਿ ਹੁਣ ਰੀਚਾਰਜ ਤੇ ਬਹੁਤ ਫੋਕਸ ਕੀਤਾ ਆ ਸਾਰੇ, ਖਾਸ ਕਰਕੇ ਸੈਨੋਕੀਨ ਵੈਲੀ ਦੇ ਵਿੱਚ, ਹੈ ਨਾ। ਓਕੇ, ਜੇ ਜ਼ਿਆਦਾ ਐਕਸੈਸਿਵ ਪਾਣੀ ਆਉਂਦਾ ਤਾਂ ਉਹਨੂੰ ਇੱਧਰ ਉੱਧਰ ਵਰਤ ਲੈਂਦੇ ਨੇ, ਥੋੜ੍ਹਾ ਜਿਹਾ ਫਰਕ ਪੈਂਦਾ ਥੱਲੇ ਗਰਾਊਂਡ ਵਾਟਰ 'ਚ ਵੀ। ਇਸ ਵਾਰ ਛੱਪੜ ਜਿਹੜੇ ਇਹਨਾਂ ਦੇ ਸੀਗੇ ਰੀਚਾਰਜ ਪੌਂਡ ਜੇ ਕਾਫੀ ਭਰੇ ਹੀ ਰਹੇ ਆ। ਹਾਂਜੀ, ਉਹ ਤਾਂ ਚਲੋ ਇਹਨਾਂ ਦੇ ਆਪਦੇ ਵੀ ਟਾਰਗੇਟ ਆ ਨਾ। ਜਿਵੇਂ ਹੁਣ ਇਹ ਜਿਹੜੀ ਪਾਣੀ ਦੀ ਡਿਸਟਰੀਬਿਊਸ਼ਨ ਵੀ ਐਂ ਹੀ ਕਰਦੇ ਆ, ਜਿਵੇਂ ਮੰਨ ਲਓ ਵੀ ਕਿਸੇ ਕੋ 1000 ਏਕੜ ਫੁੱਟ ਆ, ਕਿਸੇ ਡਿਸਟ੍ਰਿਕਟ ਨੇ ਡਿਸਟਰੀਬਿਊਟ ਕਰਨਾ ਸੀਜ਼ਨ 'ਚ, ਤਾਂ ਉਹ 'ਚੋਂ 1000 ਦਾ ਸਾਰਾ ਗਰੋਵਰਾਂ ਨੂੰ ਨਹੀਂ ਦਿੰਦੇ। ਠੀਕ ਹੈ, ਕੁਛ ਇੱਧਰ ਰੱਖ ਲਈ ਕੋਲ ਉਹ ਰੀਚਾਰਜ ਲਈ ਕੁਛ ਨਾ ਕੁਛ ਕਰਦੇ ਹੀ ਆ ਪਲੈਨਿੰਗ ਉਸ ਹਿਸਾਬ ਨਾਲ। ਸੋ ਫਿਰ ਉਹ ਕਹਿੰਦੇ ਵੀ 1000 'ਚੋਂ ਇੰਨਾ ਆਹ ਚੀਜ਼ਾਂ ਹੋ ਗਈਆਂ ਬਕਟ 'ਚ, ਇੰਨਾ ਬਚ ਗਿਆ ਤੇ ਇੰਨਾ ਅਸੀਂ ਪਰ ਏਕੜ ਦੇ ਹਿਸਾਬ ਨਾਲ ਡਿਸਟਰੀਬਿਊਟ ਕਰ ਦਿੰਦੇ ਵੀ, ਤੇ ਉਹਦਾ ਫਿਰ ਦੇਖ ਲੈਂਦੇ ਵੀ ਇਹ ਮਹੀਨਾ ਪਾਣੀ ਮਿਲਣਾ, 2 ਮਹੀਨੇ ਮਿਲਣਾ, ਜਿੰਨਾ ਵੀ ਹੈਗਾ ਸਿਸਟਮ ਉਸ ਹਿਸਾਬ ਦੇ ਨਾਲ। ਸੋ ਪਰ ਜੇ ਹੁਣ ਪਾਣੀ ਐਕਸੈਸ 'ਚ ਹੋਊਗਾ, ਜਿਵੇਂ ਸਿਆਲਾਂ 'ਚ ਆਉਂਦਾ ਫਲੱਡ ਵਾਟਰ, ਉਦੋਂ ਫਿਰ ਉਹਨਾਂ ਦੇ ਹੁਣ ਸਾਰੇ ਜਿਹੜੇ ਬੇਸਨ ਉਹ ਭਰਨਗੇ, ਹੈ ਨਾ। ਤੇ ਪਹਿਲਾਂ ਖਾਲੀ ਵੀ ਕਰਨਗੇ ਇਹਦਾ ਮਤਲਬ? ਖਾਲੀ ਹੋ ਜਾਂਦੇ ਆ ਜੀ ਗਰਮੀਆਂ 'ਚੋਂ, ਜਦੋਂ ਹੁਣ ਨਿਕਲ ਜਾਣਾ ਨਾ, ਜਿੱਦਾਂ ਮਿਲਟਨ ਲੇਕ ਆ ਜਾਂ ਦੂਜੀ ਆ ਸਾਰੀਆਂ ਖਾਲੀ ਹੋ ਹੀ ਜਾਣੀਆਂ। ਹਾਂ, ਨਹੀਂ ਉਹਨੂੰ ਤਾਂ ਫਿਰ ਇਹ ਪਹਿਲਾਂ ਪੁਸ਼ ਕਰ ਦਿੰਦੇ ਆ ਪਾਣੀ ਥੱਲੇ ਨੂੰ,
ਖੇਤਾਂ 'ਚ ਜਾਂ ਰਿਵਰ 'ਚ ਜਦੋਂ ਮੀਂਹ ਤੋਂ ਪਹਿਲਾਂ ਪ੍ਰੈਪਰੇਸ਼ਨ ਕਰਕੇ ਰੱਖਦੇ ਆ ਉਹਦੀ। ਠੀਕ ਹੈ। ਤੇ ਜਿਹੜਾ ਅਸੀਂ ਰੀਚਾਰਜ ਕਰਨਾ ਖੇਤਾਂ 'ਚ ਜਾਂ ਇਹਨਾਂ ਦੇ ਆਪਦੇ ਰੀਚਾਰਜ ਬੇਸਨ ਬਣੇ ਆ, ਉੱਥੇ ਸਟੋਰ ਕਰ ਦੇਣ ਲੱਗ ਜਾਂਦੇ ਪਹਿਲਾਂ ਹੀ। ਉਹ ਜਿੰਨਾ ਕੁ ਪਾਣੀ ਪਹਿਲਾਂ ਥੱਲੇ ਚਲਾ ਜਾਵੇ ਕੰਸਿਸਟੈਂਟਲੀ ਉਹਨੂੰ ਰੱਖਦੇ ਆ ਫਿਰ ਫਲੋ। ਸਟੇਟ ਤੋਂ ਕੀ ਸਮੈਲ ਆ ਰਹੀ ਹੈ ਇਸ ਵਾਰ ਇਸ ਚੀਜ਼ ਨੂੰ ਲੈ ਕੇ? ਕੀ ਕਰ ਰਹੇ, ਕਿੱਦਾਂ ਦੀ ਪ੍ਰੈਪਰੇਸ਼ਨ ਦਾ ਪਤਾ ਲੱਗ ਰਿਹਾ ਵੀ ਇਹਨਾਂ ਦੀ ਕਿੱਦਾਂ ਦੀ ਹੈ? ਸਟੇਟ ਤੋਂ ਦੇਖੋ ਜਿਹੜੇ ਅੱਡ ਆਰਗੇਨਾਈਜੇਸ਼ਨ ਆ ਉਹ ਤਿਆਰੀ ਕਰ ਰਹੀਆਂ ਨੇ, ਚਾਹੇ ਤੁਸੀਂ ਜਿਹੜੀ ਮਰਜ਼ੀ ਲਾ ਲਓ, ਚਾਹੇ ਕੈਲਟਰਾਂਸ ਲਾ ਲਓ ਜਾਂ ਜਿਹੜੇ ਹੈਗੇ ਆ ਫਾਇਰ ਵਾਲੇ ਆ ਜਾਂ ਜਿਹੜਾ ਐਮਰਜੈਂਸੀ ਸਰਵਿਸਿਜ਼ ਆ, ਸਾਰਿਆਂ ਦੇ ਵਿੱਚ ਇਹੀ ਗੱਲਬਾਤ ਆ ਵੀ ਮੀਂਹ ਜ਼ਿਆਦਾ ਪੈਣੇ ਨੇ ਤੇ ਉਹਦੇ ਹਿਸਾਬ ਨਾਲ ਫਿਰ ਇਹਨਾਂ ਜਿਹੜੇ ਰੈਗੂਲਰ ਪ੍ਰੋਟੋਕੋਲ ਨੇ ਇਸ਼ੂ ਹੋਏ ਨੇ ਹਨਾ, ਸਾਰਿਆਂ ਨੂੰ ਫਲੱਡਿੰਗ ਦੇ ਲਈ ਰੈਡੀ ਹੋਵੋ। ਹਾਂ, ਫਲੱਡਿੰਗ ਲਈ ਵੀ ਕੀ ਜਿਹੜੀਆਂ ਚੀਜ਼ਾਂ, ਜਿਵੇਂ ਹੁਣ ਕਈ ਡਿਚਸ ਹੁੰਦੀਆਂ ਨੇ ਉਹ ਫਲੱਡ ਕੰਟਰੋਲ ਲਈ ਯੂਜ਼ ਹੁੰਦੀਆਂ ਨੇ, ਉਹ ਕਲੀਨ ਹੋਣਗੀਆਂ ਨਹੀਂ, ਸਿਆਲਾਂ 'ਚ ਉਹਨਾਂ ਨੂੰ ਕਲੀਨ ਨਹੀਂ ਬੜਾ ਕਰਦੇ ਹੁੰਦੇ ਤੇ ਕਿਉਂਕਿ ਇਰੀਗੇਸ਼ਨ ਸੀਜ਼ਨ ਤੋਂ ਪਹਿਲਾਂ ਹੁੰਦੀਆਂ। ਹੁਣ ਉਹਨਾਂ ਨੂੰ ਇਹਨਾਂ ਨੇ ਪੂਰਾ ਮੇਨਟੇਨ ਕਰਕੇ ਰੱਖਣਗੇ ਵੀ ਮੀਂਹ ਆਉਣੇ ਨਹੀਂ ਜ਼ਿਆਦਾ ਸਾਰਾ ਸਿਸਟਮ, ਕਿਉਂਕਿ ਅਰਬਨ ਫਲੱਡਿੰਗ ਬਹੁਤ ਜ਼ਿਆਦਾ ਫਿਰ ਅਦਰਵਾਈਜ਼ ਜਿਹੜੀ ਉਹ ਹੁੰਦੀ ਆ, ਆਪਾਂ ਨੂੰ ਪਤਾ ਹੀ ਆ ਵੀ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਆ। ਸੋ ਇਹ ਹੁਣ ਜਦੋਂ ਅਰਸ਼ਦੀਪ ਸਿੰਘ ਵੀ ਇਹ ਵੈਟ ਸੀਜ਼ਨ ਆਉਣਾ ਆ, ਸਿਗਮਾ ਦੇ ਰੂਲ ਵੀ ਉੱਥੇ ਨਾਲ ਆ ਪੈਡਲ ਹੀ ਆਪਾਂ ਜਿਹੜਾ ਉਹ ਦੇਖ ਰਹੇ ਆ, ਬਹੁਤ ਸਾਰੇ ਜਿਹੜੇ GSAs ਆ, ਜਿਹੜੇ ਪਲਾਨ ਬਣੇ ਹੋਏ ਆ, ਉਹਦੇ ਵਿੱਚ ਉਹਨਾਂ ਨੇ ਬੈਂਚ ਮਾਰਕ ਰੱਖੇ ਵੀ ਇੰਨਾ ਕੱਢ ਸਕਦੇ, ਇੰਨਾ ਕਰ ਸਕਦੇ, ਐਵੇਂ ਜਿਹੜੀ ਸਿਚੁਏਸ਼ਨ ਆ ਕੰਪੇਅਰ ਟੂ ਜਦੋਂ ਵੈਟ ਸੀਜ਼ਨ ਆਉਂਦਾ ਹੈ ਜਾਂ ਦੂਜਾ ਆਉਂਦਾ, ਕੀ ਸਿਗਮਾ ਦੇ ਉੱਤੇ ਕੋਈ ਅਸਰ ਪੈਂਦਾ ਹੈ ਜਾਂ ਜਿਹੜੀ ਚੀਜ਼ ਲਿਖੀ ਗਈ ਉੱਦਾਂ ਹੀ ਰਹਿੰਦੀ ਹੈ? ਇਹ ਸਿਗਮਾ ਤੇ ਇੱਕ ਸੀਜ਼ਨ ਨਾਲ ਕੋਈ ਫਰਕ ਨਹੀਂ ਪੈਣਾਗਾ ਜੀ। ਜਿਹੜਾ ਸਿਗਮਾ ਉਹ 30 ਈਅਰ ਦੀ ਜਿਹੜੀ ਹੈਗੀ ਆ ਵੇਟੇਜ ਲੈ ਕੇ ਚੱਲਦਾ ਐਵਰੇਜ ਹੈ ਨਾ, ਠੀਕ ਹੈ, ਪਿਛਲੇ 30 ਸਾਲਾਂ ਦੀ। ਉਹਦੇ 'ਚ ਇਹ ਆ ਵੀ ਜਦੋਂ ਜ਼ਿਆਦਾ ਮੀਂਹ ਪੈ ਜਾਂਦੇ ਆ, ਉਹ ਜਿਹੜੇ ਲੋਕਾਂ ਦਾ ਵਾਟਰ ਰਾਈਟਸ ਹੈਗਾ ਉਹਨਾਂ ਨੂੰ ਪਾਣੀ ਖੁੱਲ੍ਹਾ ਮਿਲ ਜਾਂਦਾ, ਠੀਕ ਹੈ। ਤੇ ਇੱਕ ਜਿਹੜੀ ਓਵਰਆਲ ਜਦੋਂ 30 ਸਾਲ ਦੀ ਐਵਰੇਜ 'ਚ ਜਿਹੜੇ ਸੋਹਣੇ ਸੀਜ਼ਨ ਆਉਂਦੇ ਆ, ਉਹ ਫਿਰ ਉਹ ਥੋੜ੍ਹਾ ਜਿਹਾ ਵਾਟਰ ਲੈਵਲ ਦਾ ਵੀ ਫਰਕ ਪਾ ਜਾਂਦੇ ਨੇ, ਹੈ ਨਾ, ਕਿਉਂਕਿ ਇਹਨਾਂ ਨੇ GSP ਦੇ ਦਿੱਤਾ ਹੋਇਆ ਵੀ ਇਸ ਲਿਮਿਟ ਤੋਂ ਅਸੀਂ ਥੱਲੇ ਨਹੀਂ ਜਾਵਾਂਗੇ। ਥ੍ਰੈਸ਼ਹੋਲਡ ਆ ਜਿਹੜੀਆਂ ਸੈੱਟ ਕੀਤੀਆਂ ਹੋਈਆਂ ਨੇ ਪਾਣੀ ਦੇ ਥੱਲੇ ਲੈਵਲ ਦੀਆਂ, ਹੈ ਨਾ, ਉਹਦੇ ਨਾਲ ਜੇ ਫੁੱਟ ਕੇ ਵੀ ਉੱਪਰ ਆਉਂਦਾ ਤਾਂ ਇਹਨਾਂ ਲਈ ਬਹੁਤ ਵਧੀਆ ਹੈਲਪ ਹੋ ਜਾਂਦੀ ਹੈ ਉਹ ਚੀਜ਼ਾਂ ਲਈ। ਠੀਕ ਹੈ ਨਾ। ਤੇ ਜੇ ਉਹ ਫੁੱਟ ਨੀਵਾਂ ਚਲਾ ਗਿਆ ਤਾਂ ਉਹਦੇ ਨਾਲ ਦੇਖੋ ਵੀ ਪਾਣੀ ਵੀ ਘੱਟ ਜਾਣਾ ਜਿਨ੍ਹਾਂ ਨੂੰ ਮਿਲਣਾ, ਤੇ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਹੋਰ ਤੇਜ਼ ਹੋ ਜਾਣੀਆਂ। ਸੋ ਮੀਂਹ ਦਾ ਜ਼ਿਆਦਾ ਪਏ ਦਾ ਹੀ ਫਾਇਦਾ, ਬਟ ਆਪਾਂ ਨੂੰ ਪਤਾ ਵੀ ਹਰੇਕ ਸਾਲ ਨਹੀਂ ਮੀਂਹ ਪੈਣਗੇ, ਇੱਦਾਂ ਹੀ ਹੈ ਨਾ। ਸੋ 2021-22 ਵਾਲੇ ਡਰਾਊਟ ਤੋਂ ਬਾਅਦ 'ਚ 2 ਸੀਜ਼ਨ ਵਧੀਆ ਲੰਘੇ ਨੇ। ਪਿਛਲਾ ਐਵਰੇਜ ਜਾਂ ਕਲੋਜ਼ ਟੂ ਐਵਰੇਜ ਸੀ, ਐਤਕੀ ਹੁਣ ਫੇਰ ਵੈਟ ਦੱਸ ਰਹੇ ਆ, ਹੈ ਨਾ। ਤੇ ਫਿਰ ਉਸ ਹਿਸਾਬ ਨਾਲ 3-4 ਸਾਲ ਠੀਕ ਨੇ, ਚੱਲੀ ਜਾਂਦਾ ਵਧੀਆ ਸੋਹਣਾ ਕੰਮ। ਤੇ ਕਮੋਡਿਟੀ ਪ੍ਰਾਈਸਿਸ ਵੀ ਠੀਕ ਆ। ਸਿਗਮਾ ਦਾ ਓਵਰਆਲ ਸਿਗਮਾ ਦੇਖੋ ਕੋਈ ਚੇਂਜ ਨਹੀਂ ਹੋਏਗੀ, ਸਿਗਮਾ 'ਚ ਉਵੇਂ ਹੀ ਚੱਲ ਰਿਹਾ। ਜਿਹੜੇ ਪ੍ਰੋਬੇਸ਼ਨ ਤੇ ਨੇ ਜਿੰਨੇ ਵੀ ਬੇਸਨ, ਕਿਹੜੇ ਇਸ ਟਾਈਮ ਬੇਸਨ ਜਿਹੜੇ ਪ੍ਰੋਬੇਸ਼ਨ ਤੇ ਇੱਕ ਤਾਂ ਟਲੇਰੀ ਲੇਕ ਬੇਸਨ ਆ, ਪਰ ਉੱਥੇ ਤਾਂ ਹੁਣ ਪਾਣੀ 2 ਸਾਲ ਪਹਿਲਾਂ ਵੀ ਇੰਨਾ ਭਰ ਗਿਆ ਸੀਗਾ, ਉਹ ਥੱਲੇ ਗਿਆ ਹੋਊਗਾ ਕਿਤੇ? ਨਹੀਂ ਗਿਆ ਥੱਲੇ ਰਹਿ, ਕਹਿੰਦੇ ਉਹਦੇ ਨਾਲ 1-2 ਫੁੱਟ ਤਾਂ ਪਾਣੀ ਚੜ ਜਾਂਦਾ ਹੁੰਦਾ ਥੱਲੇ ਗਰਾਊਂਡ 'ਚ, ਪਰ ਉੱਥੇ ਵੀ ਦੇਖੋ ਨਾ ਵੀ ਨਿਕਲ ਕਿੰਨਾ ਗਿਆ ਹੈ। ਹਾਂਜੀ, ਨਿਕਲ ਜ਼ਿਆਦਾ ਗਿਆ ਨਿਕਲ, ਹਾਂ, ਕਿਉਂਕਿ ਆਪਣੇ ਕੋਈ ਮੀਨਸ ਨਹੀਂ ਨਾ ਹੁੰਦਾ ਸਾਰਾ ਕੰਟਰੋਲ ਕਰਨ, ਉਹ ਸਾਰਾ ਸਮੁੰਦਰ 'ਚ ਵੀ ਬਹੁਤ ਚਲਿਆ ਗਿਆ। ਨਾਲੇ ਇਹ ਵੀ ਹੈ ਨਾ, ਜੇ ਪਾਕਟ ਜੇ ਕੋਲੈਪਸ ਹੋ ਗਈਆਂ ਉਹ ਤਾਂ ਦੁਬਾਰਾ ਬਣਨੀਆਂ ਨਹੀਂ। ਹਾਂਜੀ, ਜੋ ਜ਼ਮੀਨ ਧੱਸ ਗਈ ਉੱਥੇ, ਉਹ ਬਾਅਦ ਦੁਬਾਰਾ ਟਲੇਰੀ ਲੇਕ ਬੇਸਨ ਦਾ ਇਸ਼ੂ ਹੀ ਮੇਨ ਇਹ ਹੈ, ਤੇ ਟੂਲੀ ਦਾ ਵੀ ਜਿਹੜਾ ਆਪਾਂ ਡੈਲਟਾ ਮੰਡੋਟਾ ਸਬਸਾਈਡੈਂਸ ਜਿਹੜੀ ਆਹ ਕਨਾਲ ਆਪਣੇ ਜਾਂਦੀ ਹੈ ਪ੍ਰਾਂਟ ਕਰਨ, ਹੈ ਨਾ, ਉਹਦਾ ਇਸ਼ੂ ਹੀ ਇਹ ਹੈ ਵੀ ਉੱਥੇ ਸਬਸਾਈਡੈਂਸ ਕਰਕੇ ਥੱਲੇ ਨੂੰ ਜਾਂਦੀ ਹੈ, ਤੇ ਉਹ ਬਹੁਤ ਸਟ੍ਰਿਕਟ ਗਾਈਡਲਾਈਨਸ ਨੇ ਉਹਨਾਂ ਦੀਆਂ ਉੱਥੇ। ਸੋ ਟਲੇਰੀ ਲੇਕ ਬੇਸਨ ਦਾ ਵੀ ਸਬਸਾਈਡੈਂਸ ਦਾ ਜ਼ਿਆਦਾ ਵੱਡਾ ਇਸ਼ੂ ਆ, ਕਿਉਂਕਿ ਗਰਾਊਂਡ ਕਲੈਪਸ ਕਰੀ ਜਾਂਦਾ ਤੇ ਉਹ ਹਮੇਸ਼ਾ ਲਈ ਕਲੈਪਸ ਕਰੀ ਜਾਂਦਾ, ਉਹ ਪਾਕਟ ਬੰਦ ਨੇ, ਉਹ ਕਦੀ ਨਹੀਂ। ਪਰ ਦੇਖੋ ਦੋਨੇ ਹੀ ਦੇਖੋ ਬੇਸਨ ਹਾਈ ਪ੍ਰਾਇੋਰਟੀ ਤੇ ਨੇ, ਬਹੁਤ ਜ਼ਿਆਦਾ, ਮਤਲਬ ਪ੍ਰੋਬੇਸ਼ਨ ਤੇ ਨੇ ਪਹਿਲਾਂ ਤਾਂ, ਤੇ ਇੱਕ ਅੱਧਾ ਬੇਸਨ ਹੀ ਮਿਲਦਾ ਹੋਰ ਹੋਣਾ ਇਹਨੂੰ ਤੋਂ ਬਿਨਾਂ ਜਿਹੜੇ ਪ੍ਰੋਬੇਸ਼ਨ ਤੇ ਆ। ਹੁਣ ਬਾਕੀ ਤਾਂ ਕੁਛ DWR ਫਿਰ ਉੱਥੇ ਫਿਰ ਖੇਤੀਬਾੜੀ ਤਾਂ ਲੌਂਗ ਟਰਮ ਦੇ ਵਿੱਚ ਤਾਂ ਰਹਿਣੀ ਨਹੀਂ ਇਸ ਹਿਸਾਬ ਨਾਲ। ਲੌਂਗ ਟਰਮ ਤੇ ਜਿੱਥੇ ਸਿੰਗਲ ਸੋਰਸ ਆ ਪਾਣੀ ਦਾ ਉੱਥੇ ਤਾਂ ਉਹ ਕੱਢਣਗੇ ਹੀ ਬਾਹਰ। ਦੇਖੋ ਇਹ ਤਾਂ ਹੈਗਾ ਹੀ ਆ। ਹੁਣ ਕਰਨ ਦੇ ਵਿੱਚ ਆਪਾਂ ਕਰਨ ਦਾ ਲੈ ਲੈਂਦੇ, ਕਰਨ ਚਲੋ ਹੁਣ ਪ੍ਰੋਬੇਸ਼ਨ ਤੇ ਨਹੀਂ ਹੈਗਾ, ਬਟ ਉਹਨਾਂ ਨੇ ਆਪਦੀਆਂ ਗਾਈਡਲਾਈਨਸ ਬਹੁਤ ਟਾਈਟ ਦਿੱਤੀਆਂ ਨੇ GSP ਦੇ ਵਿੱਚ, ਹੈ ਨਾ। ਅੱਛਾ, ਤੇ ਉੱਥੇ ਆ ਜਿਹੜੀ ਇਹਨਾਂ ਦੀ ਰਿਪੋਰਟ ਆ, ਐਗਜ਼ੈਕਟ ਨੰਬਰ ਮੈਂ ਤੁਹਾਨੂੰ ਦੱਸ ਦੇਣਾ, 3,72,000 ਏਕੜ ਫੁੱਟ ਦੀ ਓਵਰ ਡਰਾਫਟ ਆ ਐਨੂਅਲ ਐਵਰੇਜ। 3,72,000, ਹਾਂਜੀ। ਤੇ ਜਿਹੜੀ 3,72,000 ਜੇ ਹੁੰਦੀ ਆ ਤੇ ਇਹਦਾ ਮਤਲਬ ਵੀ ਉਹ 1,30,000 ਏਕੜ ਜ਼ਮੀਨ ਜਾਊਗੀ ਜੇ ਆਪਾਂ ਐਵਰੇਜ 3 ਏਕੜ ਫੁੱਟ ਲਾ ਕੇ ਚੱਲੀਏ, ਉਹ ਸਿੱਧਾ ਆ, ਹੈ ਨਾ। ਤੇ ਉਹ ਜਿਹੜੀ ਵਾਈਟ ਲੈਂਡ ਆ ਜਿਹੜੀ ਇੰਨੀ ਕਾ 1.25 ਲੱਖ 1.5 ਲੱਖ ਏਕੜ ਦੇ ਵਿੱਚ ਵਾਈਟ ਲੈਂਡ ਉੱਡੂਗੀ। ਤੇ ਸਾਰੇ ਮਤਲਬ ਜਿਹੜੀ ਹੈਗੀ ਆ ਜਿੱਥੇ ਖੇਤੀ ਹੁੰਦੀ ਹੈ ਰੇਂਜ ਲੈਂਡ ਨੂੰ ਛੱਡ ਕੇ ਮਿਲੀਅਨ ਤੋਂ ਉੱਪਰ ਆ, ਸੋ 10% ਲੈਂਡ ਖਾਲੀ ਹੋ ਜੂਗੀ ਕਰਨ 'ਚ, ਇਕੱਲੇ ਇੱਕ ਬੇਸਨ 'ਚ।
ਹੂੰ। ਹੈ ਨਾ। ਤੇ ਉਹ ਫਿਰ ਉਹ 10% ਲੈਣ ਦਾ ਐ ਨਹੀਂ ਗਾ ਵੀ ਇਕੱਲੀ ਐਂ ਹੁੰਦੀ ਹੈ ਵੀ ਜਿਹੜੇ ਗਰੋਰਾਂ ਨੇ ਉਹ ਛੱਡਣੀ ਆ, ਉਹਨਾਂ ਦੀ ਬੈਂਕਰਪਸੀਜ਼ ਉਹ ਕਈ ਵਾਰ ਐਂ ਹੁੰਦਾ ਵੀ ਹੋਰ ਵੀ ਲੈਂਡਸ ਬਹੁਤ ਟਾਈਡ ਹੁੰਦੀਆਂ ਉਹਦੇ ਨਾਲ, ਲੋਨ ਉਵੇਂ ਕਰਦੀਆਂ ਨਾ ਬੈਂਕਾਂ। ਏਦਾਂ ਹੀ ਹੁੰਦੀਆਂ, ਹਾਂ, ਇਕੱਠੀਆਂ ਜੁੜੀਆਂ ਹੁੰਦੀਆਂ। ਤੇ ਤਾਂ ਹੀ ਆਪਾਂ ਹੁਣ ਸਾਰਿਆਂ ਨੂੰ ਜਦੋਂ ਆਪਾਂ ਸਲਾਹ ਦਿੰਦੇ ਹਾਂ ਆਪਾਂ ਇਹੀ ਕਹਿੰਦੇ ਹਾਂ ਵੀ ਨਵਾਂ ਖੇਤ, ਨਵੀਂ ਕਾਰਪੋਰੇਸ਼ਨ, ਨਵੀਂ ਓਨਰਸ਼ਿਪ, ਚਾਹੇ ਓਨਰ ਸੇਮ ਹੀ ਹੋਵੇ, ਵੀ ਉਹ ਆਪਣੇ ਇੱਕ ਦੂਜੇ ਨੂੰ ਪ੍ਰੋਟੈਕਟ ਕਰਕੇ ਰੱਖੋ, ਆਪਣੇ ਦੂਜੇ ਐਸੈਟਸ ਨੂੰ ਪ੍ਰੋਟੈਕਟ ਕਰੋ। ਇਕੱਠੇ ਨਾ ਕਰੋ। ਹੂੰ। ਅੱਗੇ ਵੀ ਪੁਰਾਣੇ ਸਮਿਆਂ 'ਚ ਵੀ ਕਰਦੇ ਸੀ ਇਹ, ਜਦੋਂ ਜਿਹੜੇ ਆਪਾਂ ਗੱਲ ਡਿਟੇਲ 'ਚ ਕਈ ਵਾਰ ਕੀਤੀ ਆ, ਜਿਹੜੇ ਸਟੇਟ ਵਾਟਰ ਪ੍ਰੋਜੈਕਟ ਜਾਂ ਦੂਜਾ ਸੀ ਫੈਡਰਲ ਵਾਲਾ ਪਹਿਲਾਂ ਸੀਗਾ ਸੈਂਟਰਲ ਵੈਲੀ ਪ੍ਰੋਜੈਕਟ, ਹੈ ਨਾ। ਤੇ ਉਹਨਾਂ 'ਚ ਵੀ ਜਿਹੜੇ ਪਾਣੀ ਦੀਆਂ ਸੀਗਾ ਵੀ ਉਦੋਂ ਪਹਿਲਾਂ ਹੁੰਦੀ ਸੀ 160 ਏਕੜ, ਚਲੋ ਫਿਰ ਰੌਲਾ ਪਾ ਕੇ ਇਹਨਾਂ ਨੇ ਵਧਾ ਲਈ, ਚਲੋ 960 ਏਕੜ ਤੱਕ ਹੋ ਗਿਆ ਸੀਗਾ। ਜਿਹੜੇ ਉਦੋਂ ਘੱਟ ਆ ਉਹਨਾਂ ਨੂੰ ਹੀ ਪਾਣੀ ਮਿਲਣਾ ਉਹ 'ਚੋਂ, ਹੈ ਨਾ। ਠੀਕ ਹੈ, ਉਹ ਫਿਰ ਉਹਦੇ ਕਰਕੇ ਲੋਕ ਅੱਡ ਆਰਗੇਨਾਈਜੇਸ਼ਨ, ਅੱਡ ਓਨਰਸ਼ਿਪ ਸਾਰੀ ਉਵੇਂ ਬਣਦੀ ਹੁੰਦੀ ਸੀ। ਵੀ ਉਹ ਤੋਂ ਵਧੇ ਨਾ ਨੰਬਰ। ਹਾਂ, ਠੀਕ ਹੈ ਜੀ। ਸੋ ਉਹਦਾ ਹੁਣ ਵੀ ਆਈਆਂ, ਆਪਾਂ ਕਹਿੰਦੇ ਹੁਣ ਸਮੱਸਿਆਵਾਂ ਹੋਰ ਨੇ ਆਪਣੀਆਂ। ਸੋ ਉਹਦੇ ਨਾਲ ਵੀ ਇਹੀ ਹੈ ਵੀ ਤੁਸੀਂ ਆਪਦੀ ਜ਼ਮੀਨ ਅੱਡ ਰੱਖੋ, ਖਾਸ ਕਰਕੇ ਜਿਹੜੀ ਵਾਈਟ ਲੈਂਡ ਆ ਉਹਨੂੰ ਦੂਜੀ ਲੈਂਡ ਨਾਲ ਟਾਈ ਨਾ ਕਰੋ, ਵੱਖਰੀ ਰੱਖੋ ਹਾਂ, ਉਹਨੂੰ। ਕਿਉਂਕਿ ਉਹਦਾ ਪਤਾ ਨਹੀਂ ਹਜੇ ਕੀ ਬਣਨਾ, ਆਪਾਂ ਨੂੰ ਕੋਈ ਕਲੀਅਰ ਡਾਇਰੈਕਸ਼ਨ ਨਹੀਂ ਹੈਗੀ ਕਿਤੋਂ। ਜੇ ਤਾਂ ਹੁਣ ਅੰਦਾਜ਼ਾ ਤਾਂ ਲੱਗਦਾ ਹੀ ਆ ਕੀ ਆ, ਕਲੀਅਰ ਡਾਇਰੈਕਸ਼ਨ ਨਾ ਉਹਨਾਂ ਨੇ ਬੋਲ ਕੇ ਨਹੀਂ ਕਹਿੰਦੇ, ਪਰ ਕੰਧ ਤੇ ਤਾਂ ਲਿਖ ਹੀ ਦਿੱਤਾ ਉਹਨਾਂ ਨੇ। ਉਹ ਕੰਧ ਤੇ ਲਿਖਿਆ ਜੀਐਸਪੀ ਸਬਮਿਟ ਹੋਈ ਆ, 2040 ਤੱਕ ਦੇ ਪਲਾਨ ਬਣੇ ਹੋਏ ਨੇ, ਉਹਨਾਂ ਨੇ ਕੋਈ ਲੁਕੋ ਕੇ ਤਾਂ ਚੀਜ਼ ਰੱਖੀ ਨਹੀਂ। ਦੇਖੋ ਜੇ ਜੀ ਫਿਰ ਤਾਂ ਲਿਖਿਆ ਹੀ ਆ ਕਲੀਅਰ, ਤੁਸੀਂ ਕਹਿੰਦੇ ਲਿਖਿਆ ਨਹੀਂ, ਫਿਰ ਤਾਂ ਕਲੀਅਰਲੀ ਲਿਖਿਆ ਆ। ਫਿਰ ਉਹਦੇ 'ਚ ਇਹ ਹੋ ਜਾਂਦਾ ਵੀ ਆਪਾਂ ਨੇ ਵੀ ਗਵਰਨਮੈਂਟ ਹੁਣ ਹੈਗੀ ਨਾ ਉਮੀਦ ਵੀ ਕੋਈ ਗਵਰਨਮੈਂਟ ਏਡ ਦਊਗੀ, ਕੋਈ ਨਾ ਕੋਈ ਤਰੀਕਾ ਲੱਭਣਗੇ। ਹੁਣ ਆਪਾਂ ਟਲੈਰੀ ਲੇਕ ਬੇਸਨ ਦੀ ਗੱਲ ਕਰ ਲਈਏ, ਇੱਥੇ 2,15,000 ਏਕੜ ਫੁੱਟ ਦੀ ਹੈਗੀ ਆ ਓਵਰਡਰਾਫਟ। ਅੱਛਾ। ਤੇ ਇਹ ਤਾਂ ਹੈ ਵੀ ਉਦੋਂ ਕਰਨ ਬਹੁਤ ਛੋਟਾ ਬੇਸਨ ਹੈ, ਕਰਨ ਸਭ ਤੋਂ ਵੱਡਾ ਬੇਸਨ ਹੈ ਆਪਣੇ। ਹਾਂ, ਇਹ ਤਾਂ ਉਦੋਂ ਅੱਧਾ ਵੀ ਨਹੀਂ ਹੋਣਾਗਾ, ਹੁਣ ਮੈਨੂੰ ਐਗਜ਼ੈਕਟ ਨੰਬਰ ਤਾਂ ਯਾਦ ਨਹੀਂ ਹੈਗੇ, ਤੇ ਪਰ ਉਦੋਂ ਅੱਧਾ ਵੀ ਨਹੀਂ ਹੋਣਾ ਸਾਈਜ਼ 'ਚ। ਤੇ ਦੇਖੋ 2,15,000 ਏਕੜ ਫੁੱਟ ਦੀ ਉਹਦਾ ਓਵਰਡਰਾਫਟ 4.5 ਸੀਗਾ। ਹਾਂ, ਤੇ ਇਹਦਾ ਇੱਥੇ ਇੰਪੈਕਟ ਹੋਰ ਵੀ ਜ਼ਿਆਦਾ ਸੀਵੀਅਰ ਹੋਣਾ। ਤਾਂ ਹੀ ਤਾਂ ਆਪਾਂ ਦੇਖ ਵੀ ਰਹੇ ਪ੍ਰੋਬੇਸ਼ਨ 'ਚ ਤਾਂ ਹੀ ਆ। ਕਰਨ 'ਚ ਸਬਸਾਈਡਸ ਦਾ ਇਸ਼ੂ ਨਹੀਂ ਗਾ, ਇੱਥੇ ਸਬਸਾਈਡਸ ਦਾ ਵੀ ਇਸ਼ੂ ਆ, ਉਹਨੇ ਹੋਰ ਵੀ ਜ਼ਿਆਦਾ ਚੀਜ਼ਾਂ ਬਦਲਤੀਆਂ। ਅੱਛਾ, ਹੁਣ ਜਦੋਂ ਅਰਸ਼ਦੀਪ ਸਿੰਘ, ਮੈਂ ਆਪਾਂ ਇਹ ਗੱਲ ਕਰਦੇ ਹਾਂ, ਜਦੋਂ ਹੁਣ ਚਲੋ ਸਿਗਮਾ ਦਾ ਤੁਸੀਂ ਇਹ ਦੱਸਤਾ ਵੀ ਜਿਹੜੀ ਚੀਜ਼ ਲਿਖੀ ਗਈ ਉਹਨਾਂ ਨੇ ਉਸ ਹਿਸਾਬ ਦੇ ਨਾਲ ਚੱਲਣਾ, ਲਕੀਰ ਦੇ ਫਕੀਰ ਜਿਹੜਾ ਉਹਨਾਂ ਨੇ ਬਣ ਕੇ ਚੱਲਣਾ। ਚਲੋ ਮਾੜਾ ਮੋਟਾ ਉੱਤੇ ਥੱਲੇ ਦਬਾਅ ਪੈ ਗਿਆ ਥੋੜਾ ਜਿਹਾ, ਜਾਂ ਉਹਨਾਂ ਨੇ ਅੰਡਰਸਟੈਂਡ ਕਰ ਲਿਆ, ਜਾਂ ਜਿੱਦਾਂ ਵੀ ਆ ਉਹਨਾਂ ਨੇ ਮਾੜਾ ਮੋਟਾ ਚੇਂਜਸ ਕਰ ਲਏ। ਹੁਣ ਜਦੋਂ ਇਦਾਂ ਪਿਛਲੇ 50 ਸਾਲਾਂ 'ਚ 2-3 ਵੈਟ ਈਅਰ ਆ ਜਾਣ, ਤੁਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਪਲਾਨ ਬਣਾ ਕੇ ਰੱਖੋ 5 ਸਾਲ ਦਾ, ਉਹ ਬੰਦਾ ਜਦੋਂ ਇਸ ਹਿਸਾਬ ਦੇ ਨਾਲ ਦੇਖਦਾ ਉਹਨੇ ਕਹਿਣਾ ਇਹ ਪਾਣੀ ਦੀ ਤਾਂ ਆਪਾਂ ਨੂੰ ਕਿੱਲਤ ਲੱਗਦੀ ਨਹੀਂ, ਵੀ ਮੀਂਹ ਤਾਂ ਬੜੇ ਸੋਹਣੇ ਪਈ ਜਾਂਦੇ ਆ ਬੰਦਾ, ਪਰ ਫਿਰ ਅੱਗੇ ਤੱਕ ਉਹ ਪਲਾਨ ਨੂੰ ਉੱਦਾਂ ਨਹੀਂ ਕੰਟੀਨਿਊ ਕਰਕੇ ਰੱਖਦਾ, ਵੀ ਡਰਾਊਟ ਨੂੰ ਅੰਦਾਜ਼ਾ ਲਾ ਕੇ ਜਿਹੜਾ ਉਹ ਵਿੱਚ ਫਿਰ ਨਹੀਂ ਰੱਖੂਗਾ। ਫਿਰ ਜਿਹੜਾ ਖਾਸ ਕਰਕੇ ਨਵਾਂ ਹੁਣ ਖੇਤੀ 'ਚ ਆ ਰਿਹਾ ਹੋਊਗਾ, ਜਾਂ ਜਿਹਨੇ ਨਵੀਂ ਜ਼ਮੀਨ ਲਈ ਆ, ਉਹਨੂੰ ਨਹੀਂ ਲੱਗਣਾ ਵੀ ਪਾਣੀ ਦੀ ਸਮੱਸਿਆ ਹੈਗੀ। ਨਹੀਂ ਰਾਈਕਨ ਜੀ, ਪਾਣੀ ਦੀ ਸਮੱਸਿਆ ਵਾਈਟ ਲੈਂਡ ਲਈ ਹੈਗੀ ਆ, ਚਾਹੇ ਮੀਂਹ ਪੈਣ, ਚਾਹੇ ਹੜ੍ਹ ਆ ਜਾਣ, ਉਹਨਾਂ ਨੂੰ ਸਮੱਸਿਆ ਹੈਗੀ ਆ। ਕੱਢਣ ਨਹੀਂ ਦੇਣਾ ਉਹਨਾਂ ਨੇ ਪਾਣੀ, ਕਿਉਂਕਿ ਪਾਣੀ ਆਪਣੇ ਮੀਂਹ ਕਦੋਂ ਪੈਂਦਾ? ਸਿਆਲਾਂ 'ਚ ਪੈਂਦਾ। ਸਿਆਲਾਂ 'ਚ ਉਹਨਾਂ ਨੂੰ ਪਾਣੀ ਦੀ ਲਾਉਣ ਦੀ ਲੋੜ ਨਹੀਂ ਦਰਖਤ, ਠੀਕ ਹੈ ਜੀ। ਉਹਨਾਂ ਨੂੰ ਲੋੜ ਪੈਣੀ ਗਰਮੀਆਂ 'ਚ ਪਾਣੀ। ਜਦੋਂ ਗਰਮੀਆਂ 'ਚ ਉਹਨਾਂ ਨੇ ਬੋਰ ਚਲਾਉਣਾ, ਸਟੇਟ ਨੇ ਫੇਰ ਆ ਜਾਣਾ ਵੀ ਤੈਨੂੰ ਇੰਨਾ ਹੀ ਪਾਣੀ ਕੱਢਣ ਦੇਣਾ ਇਹ 'ਚ, ਚਾਹੇ ਸਿਆਲਾਂ 'ਚ ਹੜ੍ਹ ਆਏ ਹੋਣ। ਸੋ ਵਾਈਟ ਲੈਂਡ ਦਾ ਇਸ਼ੂ ਉੱਥੇ ਦਾ ਉੱਥੇ ਹੀ ਆ, ਉਹਦਾ ਨਹੀਂ ਫਰਕ ਪੈਣਾ, ਉਹਦਾ ਤਾਂ ਸਿਰਫ ਇਹ ਅੰਡਰਸਟੈਂਡ ਕਰਨ ਦੀ ਲੋੜ ਆ। ਹਾਂ, ਤਾਂ ਜਿਨ੍ਹਾਂ ਕੋਲ ਪਾਣੀ ਹੈਗਾ, ਜਿਨ੍ਹਾਂ ਕੋਲ ਡੂਅਲ ਸੋਰਸ ਆ ਤੇ ਆਉਂਦਾ ਪਾਣੀ, ਉਹਨਾਂ ਤੋਂ ਦੇਖੋ ਐਟ ਫਸਟ ਪਲੇਸ ਹੀ ਇਸ਼ੂ ਨਹੀਂ ਹੈਗਾ। ਉਹਨਾਂ ਦਾ ਜਦੋਂ ਜ਼ਿਆਦਾ ਮੀਂਹ ਪੈਂਦਾ ਜ਼ਿਆਦਾ ਪਾਣੀ ਆਉਂਦਾ। ਜਿਵੇਂ ਹੁਣ ਅਸੀਂ ਐਤਕੀ ਆਪਣੀ ਆਪਦੀ ਚਲੋ ਉਦਾਹਰਨ ਲਈਏ, ਅਸੀਂ FID 'ਚ ਮਤਲਬ 2-3 ਵਾਰ ਮੋਟਰ ਚਲਾਵਾਂਗੇ ਇਸ ਸੀਜ਼ਨ 'ਚ। ਹਾਂ, ਕਿਉਂਕਿ 15 ਅਗਸਤ ਤੱਕ ਉਹਨਾਂ ਨੇ ਪਾਣੀ ਦੇਣਾ। ਜੇ ਕਿਤੇ ਅਗਸਤ ਦੇ ਐਂਡ ਤੱਕ ਦੇ ਜਾਂਦੇ ਫਿਰ ਸਾਡੀ ਮਤਲਬ ਲੰਘ ਜਾਣਾ ਸੀ ਅਸੀਂ ਕੰਮ, ਲੋੜ ਹੀ ਨਹੀਂ ਪੈਣੀ ਸੀ, ਠੀਕ ਹੈ। ਜੇ ਥੋੜ੍ਹੇ ਜਿਹੇ ਮੀਂਹ ਹੁਣ ਪਿਛਲੀ ਵਾਰ ਐਵਰੇਜ ਤੋਂ ਜ਼ਿਆਦਾ ਪੈ ਜਾਂਦੇ, ਆਪਣਾ ਹੁਣ ਬਿਲੋ ਐਵਰੇਜ ਰਿਹਾ ਇਹ ਏਰੀਆ, ਹੈ ਨਾ। ਜੇ ਅਬਾਵ ਐਵਰੇਜ ਚਲਾ ਜਾਂਦਾ ਸਾਡੀ ਮੋਟਰ ਨਹੀਂ ਚੱਲਣੀ ਸੀ, ਫਿਰ ਮੇ ਵੀ ਸਤੰਬਰ ਤੱਕ ਪਾਣੀ ਮਿਲਦਾ। ਹਾਂ, ਕਿਉਂਕਿ ਫਿਰ ਇਹਨਾਂ ਨੇ ਪਾਣੀ ਦੀ ਡਿਲੀਵਰੀ 2 ਤੋਂ 3 ਹਫ਼ਤੇ ਜੇ ਹੋਰ ਪਾ ਜਾਂਦੀ, ਫਿਰ ਸਾਡਾ ਕੰਮ ਬਸ ਮੋਟਰ ਨਹੀਂ ਚੱਲਣੀ ਸੀ, ਸਾਨੂੰ ਫਾਇਦਾ ਹੋ ਗਿਆ, ਹੈ ਨਾ। ਹੁਣ ਜੇ ਮੰਨ ਲਓ ਵੀ ਬਹੁਤ ਘੱਟ ਮੀਂਹ ਪਏ 2021 'ਚ, FID ਨੇ ਉਦੋਂ ਮਤਲਬ 60 ਦਿਨ ਦਾ ਹੀ ਰਨ ਟਾਈਮ ਸੀ, 2 ਮਹੀਨੇ ਮਿਲਿਆ ਪਾਣੀ, ਤੇ ਅਸੀਂ ਮਹੀਨਾ ਡੇਢ ਮਹੀਨਾ ਮੋਟਰ ਚਲਾਈ, ਠੀਕ ਹੈ। ਸਾਨੂੰ ਇਹੀ ਨੁਕਸਾਨ ਹੋਇਆ, ਸਾਨੂੰ ਇਹ ਫਾਇਦਾ ਹੋਇਆ। ਜਿਹੜੇ ਬਾਕੀ ਵੀ ਸਾਰੇ ਡਿਸਟ੍ਰਿਕਟਸ ਵਾਲੇ ਨੇ ਉਹਨਾਂ ਨੂੰ ਐਵੇਂ ਹੀ ਹੋਣਾ। ਹੁਣ ਜਿਹੜਾ ਸਿੰਗਲ ਸੋਰਸ ਸੀ ਉਹ ਤੇ ਕੋਈ ਫਰਕ ਨਹੀਂ ਹੈ। ਉਹਨੂੰ ਡਰਾਊਟ ਵਾਲੇ ਸਾਲਾਂ 'ਚ ਵੀ ਉਹ ਤੇ ਲਿਮਿਟ ਸੀ, ਫਲੱਡ ਵਾਲੇ ਸਾਲਾਂ 'ਚ ਵੀ ਉਹ ਤੇ ਲਿਮਿਟ ਸੀ। ਹੁਣ ਐਤਕੀ ਵੀ ਲਿਮਿਟ, ਤੇ ਅਗਲੇ ਸਾਲ ਮੀਂਹ ਪਊਗਾ ਉਦੋਂ ਬਾਅਦ ਵੀ ਲਿਮਿਟ ਲੱਗਣੀ। ਕੱਢਣਾ ਉਹਨਾਂ ਨੂੰ ਥੱਲੋਂ ਹੀ ਪੈਣਾ ਪਾਣੀ, ਉਹਨਾਂ ਦਾ ਕੋਲ ਹੋਰ ਕੋਈ ਚਾਰਾ ਨਹੀਂ।
ਇਹ ਤਾਂ ਐਂ ਵੀ ਜੇ 10 ਸਾਲ ਬਹੁਤ ਲਗਾਤਾਰ ਵੱਧ ਮੀਂਹ ਪੈਂਦੇ ਰਹਿੰਦੇ ਆ, ਉਹਨਾਂ ਦੀ ਲਿਮਿਟ ਵਧਾ ਦੇਣਗੇ। ਜੇ ਹੁਣ ਉਹਨਾਂ ਨੂੰ ਪਰ ਪਾਣੀ ਇਵੈਂਚੁਅਲੀ ਉਹਨਾਂ ਨੂੰ ਕੱਢਣਾ ਅੰਡਰਗਰਾਉਂਡ ਹੀ ਤਾਂ ਪੈਣਾ। ਪਾਣੀ ਦਾ ਤਾਂ ਨਵਾਂ ਕਨੈਕਸ਼ਨ ਨਹੀਂ ਦਿੰਦੀ ਕੋਈ ਵੀ ਡਿਸਟ੍ਰਿਕਟ, ਕਿਉਂਕਿ ਉਹਨਾਂ ਨੂੰ ਪਤਾ ਵੀ ਪਾਣੀ ਹੋਰ ਆਉਣਾ ਨਹੀਂ ਕਿਤੋਂ। ਮਤਲਬ ਜਿਹੜਾ ਉੱਤੇ ਜ਼ਮੀਨੀ ਪਾਣੀ ਜਿਹੜਾ ਉੱਤੇ ਹਾਂ, ਸਰਫੇਸ ਵਾਟਰ ਅੱਗੇ ਤੁਸੀਂ ਐਪਲੀਕੇਸ਼ਨ ਪਾ ਦਿੰਦੇ ਸੀਗੇ ਜਾ ਕੇ, ਅੱਛਾ, ਤੇ ਉਹ ਕਹਿੰਦੇ ਸੀ ਵੀ ਅਸੀਂ ਕਨੈਕਟ ਕਰ ਦਿੰਦੇ ਹਾਂ। ਹੁਣ ਨਹੀਂ ਕਰਦੇ ਹੈ? ਹੁਣ ਉਹ ਕਹਿੰਦੇ ਪਾਣੀ ਨਹੀਂ ਹੈਗਾ। ਅੱਛਾ, ਨਵਾਂ ਨਹੀਂ ਕੁਛ ਵੀ। ਸੋ ਜ਼ਮੀਨ ਤਾਂ ਫਿਰ ਉਹੀ ਖਰੀਦੋ ਜਿੰਨਾ ਪਾਣੀ ਲੱਗਾ। ਉਹ ਬਸ ਉਹੀ ਜਿਹੜਾ ਆਪਾਂ ਪਲਾਨ ਦੀ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ। ਸਾਰੀਆਂ ਸੋ ਸਿਗਮਾ ਦੀ ਆਪਾਂ ਗੱਲ ਕੀਤੀ ਮੋਟੀ ਜਿਹੀ, ਬੇਸਿਕਲੀ ਆ 2-3 ਜਿਹੜੇ ਬੇਸਨ ਹੈਗੇ ਆ, ਟਲੈਰੀ ਲੇਕ ਬੇਸਨ ਆ, ਟੂਲੀ ਆ, ਤੇ ਪਲੇਜ਼ੈਂਟ ਵੈਲੀ ਆ, ਤੇ ਇਹ ਕਲਿੰਗਾ ਵਾਲਾ ਏਰੀਆ ਜਿਹੜਾ ਸਾਰਾ, ਤੇ ਇਹ ਸਾਰੇ ਹਜੇ ਹੀ ਪ੍ਰੋਬੇਸ਼ਨ 'ਚ ਆ ਜਾਂ ਇਨਐਡਿਕੁਏਟ ਆ, ਹਨਾ। ਤੇ ਕੀ ਜਿਹੜਾ ਜਿੱਥੇ ਦੀ ਤੁਸੀਂ FID ਦੀ ਗੱਲ ਕਰਦੇ ਆ ਜਾਂ ਇੱਧਰ ਦਾ ਕਿੰਗਸ ਵਾਲੇ ਦੀ, ਇਹਦਾ ਓਵਰਡਰਾਫਟ ਕਿੰਨਾ? ਨਹੀਂ, ਕਿੰਗਸ ਰਿਵਰ ਦਾ ਦੇਖੋ ਹੈਗਾ ਬੇਸਨ ਦਾ ਜਿਹੜਾ ਓਵਰਡਰਾਫਟ ਹੈਗਾ ਕਿੰਨਾ? ਕਿੰਗਸ ਰਿਵਰ ਦਾ ਜਿਹੜਾ ਮੈਨੂੰ ਪਿਛਲਾ ਨੰਬਰ ਹੋ ਸਕਦਾ ਹੁਣ ਬਦਲ ਗਿਆ ਮਾੜਾ ਮੋਟਾ, ਜਿਹੜਾ ਯਾਦ ਆ, ਮਤਲਬ 1,30,000 ਏਕੜ ਫੁੱਟ ਦੀ ਓਵਰਡਰਾਫਟ ਅਜੇ ਵੀ ਹੈਗੀ ਆ। ਹਾਂ, ਪਰ ਉਹਦੇ ਜ਼ਿਆਦਾ ਦੂਰ ਨਹੀਂ ਆ ਟਲੈਰੀ ਨਾਲੋਂ। ਨਹੀਂ, ਪਰ ਉਹ ਚ ਰਾਜਕਰਨ ਜੀ ਇੱਕੋ ਹੀ ਜਿਹੜਾ GSA ਆ ਉਹ ਕਰਦਾ ਸਾਰੀ 90,000 ਏਕੜ ਫੁੱਟ ਕਲਰ, ਜਿਹੜਾ ਮੈਗਸਾ ਹੀ ਕਰਦਾ ਰੇਜ਼ਨ ਸਿਟੀ ਵਾਲਾ ਏਰੀਆ। ਅੱਛਾ, ਠੀਕ ਹੈ ਨਾ। ਬਾਕੀ ਜਿਹੜੇ ਜਿਵੇਂ FID ਆ, CID ਆ, ਪਰਲੇ ਪਾਸੇ ਅਲਟਾ ਆ ਜਾਂਦਾ, ਦੂਜਾ ਮੈਕਮੈਲਨ ਦਾ ਚਲੋ ਮੈਗਸਾ ਹੋ ਗਿਆ, ਇੱਕ ਦੋ ਹੋਰ ਆ ਛੋਟੇ, ਉਹਨਾਂ ਦੀ ਤਾਂ ਸਾਰਿਆਂ ਦੀ ਰਲਾ ਕੇ 30,000 ਆ। ਠੀਕ ਆ, ਤੇ FID ਤਾਂ ਹੈ ਨਹੀਂ ਕੋਈ ਵੀ। ਤੇ 30,000 ਦੀ ਪੂਰਤੀ ਹੋ ਜਾਂਦੀ ਜਦੋਂ 30,000 ਦੀ ਪੂਰਤੀ ਹੋ ਜਾਣੀ ਹੈ ਰੀਚਾਰਜ ਬੇਸਨ ਨਾਲ, ਤੇ ਪ੍ਰੋਪਰਲੀ ਮੈਨੇਜ ਕਰਨਾ। ਉਹਨੇ ਨਾਲ ਉਹਨਾਂ ਦੇ ਕੱਟ ਨਹੀਂ ਐਕਸਪੈਕਟ ਕਰ ਰਹੇ ਅਸੀਂ, ਕੋਈ ਵੀ ਕੱਟ ਨਹੀਂ ਲੱਗੂਗਾ ਇਹਨਾਂ ਚਾਰਾਂ ਬੇਸਨ 'ਚ। ਅੱਛਾ, ਬਾਕੀ ਦੇ ਜਿਹੜੇ ਹੈਗੇ ਆ ਮੈਕਸਾ 'ਚ ਲੱਗੂਗਾ। ਮੈਕਸਾ ਤਾਂ ਦੇਖੋ ਲਾਉਣੇ ਹੀ ਪੈਣੇ 90,000 ਏਕੜ ਫੁੱਟ ਦਾ, ਬਹੁਤ ਟਲੈਰੀ ਤੋਂ ਵੀ ਛੋਟਾ ਹੈ ਬੇਸਨ। ਇਹ ਤਾਂ ਬਹੁਤ, ਮਤਲਬ ਬੇਸਨ ਦਾ ਚਲੋ ਕਿੰਗਸ ਰਿਵਰ ਦਾ ਛੋਟਾ ਹੋਣਾ, ਪਰ ਉਹ ਇਲਾਕਾ ਛੋਟਾ ਜਿਹਾ ਜਿਹੜਾ, ਪਰ ਮੈਕਸਾ ਤਾਂ ਬਹੁਤ ਛੋਟਾ ਹੈ ਡਿਸਟ੍ਰਿਕਟ ਹੈ ਨਾ। ਉਸੇ ਸਰਫੇਸ ਵਾਟਰ ਜਾਂਦਾ ਹੀ ਨਹੀਂ ਹੈ, ਇੱਕ ਵੀ ਖੇਤ ਨੂੰ ਕਨੈਕਸ਼ਨ ਨਹੀਂ ਹੈਗਾ ਸਰਫੇਸ ਵਾਟਰ ਦਾ। ਅੱਛਾ ਜੀ, ਰੇਜ਼ਨ ਸਿਟੀ ਵਾਲੇ ਹੁਣ ਤੁਸੀਂ ਦੇਖੋ ਵੀ 41 ਟੱਪ ਜਾਓ, ਠੀਕ ਹੈ। ਜਿਹੜੀ ਤਾਂ ਜ਼ਮੀਨ 41 ਦੇ ਔਰਲੇ ਪਾਸੇ ਆ, ਉੱਥੇ ਜਾਨੀ ਕਿ ਹੱਦਬੰਦੀ ਆ ਜਾਂਦੀ ਹੈ, ਜਿੱਥੋਂ ਕੰਸੋਲੀਡੇਟਡ ਤੋਂ ਬਾਅਦ ਫਿਰ ਮੈਕਸਾ ਸ਼ੁਰੂ ਹੁੰਦਾ, ਥੋੜਾ ਜਿਹਾ 41 ਕਹਾਂ ਜਾ ਕੇ, ਤੇ ਉੱਥੇ ਜ਼ਮੀਨਾਂ ਦੇ ਰੇਟ ਸਿੰਗਲ ਸੋਰਸ ਦੀ ਗੱਲ ਕਰਦੇ ਹਾਂ ਆਪਾਂ, ਵਾਈਟ ਲੈਂਡ ਦੀ, ਜਿਹੜੇ ਤਾਂ ਸੈਂਟਰਲ ਕਿੰਗਸ 'ਚ ਆ ਜਾਂਦੇ ਨੇ, ਉਹਦਾ ਰੇਟ ਹਜੇ ਵੀ 20,000 18,000 ਏਕੜ ਦਾ ਹੈਗਾ, ਜਿਹੜੀ ਆਲਮੋਸਟ ਖਾਲੀ ਰੇਜ਼ਨ ਵਾਲੀ ਪੱਟਣ ਵਾਲੀ ਜ਼ਮੀਨ ਲੱਗਿਆ ਔਰ ਚੜਨੀ। ਆਪਾਂ ਖਾਲੀ ਦੀ ਗੱਲ ਕਰੀਏ, ਹਨਾ, ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਕਿਹੜੀ ਕ੍ਰੌਪ ਲੱਗੀ ਹੈ। ਉਹੀ ਤੁਸੀਂ 2 ਮੀਲ ਪਰੇ ਨੂੰ ਚਲੇ ਜਾਓ, ਮੈਕਸਾ ਸ਼ੁਰੂ ਹੋ ਗਿਆ, 7-8,000 ਨੂੰ ਮਿਲ ਜਾਂਦੀ ਹੈ, ਉਹ ਵੀ ਵਿਕਦੀ ਨਹੀਂ ਗੀ। ਮੈਨੂੰ ਯਾਦ ਆ ਆਪਾਂ ਇੱਕ ਵਾਰੀ ਉਧਰ ਨੂੰ ਗਏ ਸੀਗੇ, ਜਦੋਂ ਪਹਾੜੀਆਂ ਕ੍ਰਾਸ ਕਰਦੇ ਸੀ, ਵੀ ਇੱਕ ਤੱਕ ਤਾਂ ਹਰੇ ਸੀਗੇ, ਤੇ ਉਹ ਇੱਕ ਡੇਅਰੀ ਵਾਲਿਆਂ ਦੀ ਨਹਿਰ ਵੀ ਸੀ ਉੱਥੇ, ਉਹ ਤੋਂ ਗਾਂਹ ਤੇ ਜਾ ਕੇ ਸਭ ਬੀਆਬਾਨ ਹੀ ਸੀਗਾ, ਪਾਣੀ ਸੀਗਾ ਨਹੀਂ, ਕਿਤੇ ਕੋਈ ਹਰਾ ਟੋਟਾ ਜਿਹੜਾ ਉਹ ਨਜ਼ਰ ਆਉਂਦਾ ਸੀਗਾ, ਉਹ ਵੀ ਜਿਨ੍ਹਾਂ ਦਾ ਪਾਣੀ ਬਾਕੀ ਸਾਲਾਂ ਤੋਂ ਬੰਦ ਕਰਕੇ ਉਹਨਾਂ ਨੇ ਉੱਥੋਂ ਕੱਢਦੇ ਹੋਣੇ। ਸੋ ਉਵੇਂ ਹੀ ਹੈ, ਇਨਕੋਰਪੋਰੇਟ ਕੀਤਾ ਹੈ ਉਹਨਾਂ ਨੇ ਵੀ ਜੇ ਉੱਥੇ 100 ਏਕੜ ਆ ਤੇ 20 ਏਕੜ ਹੀ ਖੇਤੀ ਹੋ ਸਕਦੀ ਹੈ ਬੇਸਿਕਲੀ ਇਦਾਂ। ਸਿਗਮਾ ਦਾ ਦੇਖੋ ਹੁਣ 2026 ਆ ਗਿਆ, 27 ਹੈ ਨਾ, 27 'ਚ ਚਲੇ ਗਏ ਆਪਾਂ, ਤੇ ਜਿਹੜਾ ਦੂਜਾ ਫੇਜ਼ ਆ ਉਹ ਜਮਾ ਮਿਡ 'ਚ ਆਪਾਂ 2025 ਸ਼ੁਰੂ ਹੋਇਆ ਹੈ, 2020 ਤੋਂ 24 ਤੱਕ ਫੇਜ਼ 1 ਸੀਗਾ, 2025 ਫੇਜ਼ 2, ਸੋ ਆਪਾਂ ਫੇਜ਼ 2 'ਚ ਆ ਹੁਣ, ਠੀਕ ਹੈ ਨਾ, ਫੇਜ਼ 2 ਮਿਡਲ ਜੇ 'ਚ ਆ ਗਏ ਆਪਾਂ, ਤੇ ਹੁਣ ਸਾਰਿਆਂ ਲਈ ਉਹ ਸੇਮ ਆ, ਚਾਹੇ ਤੁਹਾਡੇ ਕੋਲ ਸਾਡਾ ਬੇਸਨ ਅਪਰੂਵਡ ਹੈ GSP, ਚਾਹੇ ਨਹੀਂ ਅਪਰੂਵਡ, ਤੇ ਹੁਣ 2029 ਤੱਕ, ਹੁਣ ਅਗਲੇ ਸਾਲ ਵੀ 20 ਪੈ ਜਾਣਾ, 26-27 ਵਾਲਾ ਸੀਜ਼ਨ ਵੀ ਵਧੀਆ ਲੰਘ ਗਿਆ, 28-29 ਵਾਲੇ ਸੀਜ਼ਨ ਚਲੇ ਜਾਣਾ ਆਪਾਂ। ਜੇ ਉਸ ਸਾਲ ਮੀਂਹ ਨਾ ਪੈਂਦਾ ਕੋਈ ਵੀ ਕਾਰਨ ਕਰਕੇ, ਰੱਬ ਕਰੇ ਪਵੇ ਹੀ, ਹਰੇਕ ਸਾਲ ਪਵੇ, ਪਰ ਉਹਦੀ ਜੇ ਥਰਡ ਫੇਜ਼ 'ਚ ਵੀ ਜੇ ਜਾਂਦੇ ਆ ਤਾਂ ਉਹ ਵਰਸ ਪੋਸੀਬਲ, ਉਹ ਤੋਂ ਵੀ ਹੋਰ ਘਟ ਜਾਣਾ, ਫਿਰ ਬਹੁਤ ਸਟ੍ਰਿਕਟ ਹੋ ਜਾਊਗਾ ਕੰਮ, ਤੇ ਹੋ ਹੀ ਜਾਣਾ। ਨਹੀਂ, ਹੁਣ ਤੁਸੀਂ ਜਿੱਦਾਂ ਓਵਰਡਰਾਫਟ ਦੱਸ ਰਹੇ ਆ, ਫਿਰ ਔਖਾ ਹੀ ਲੱਗਦਾ ਕਿ ਇਹ ਜਿਹੜੀ ਓਵਰਡਰਾਫਟ ਦਾ ਰੌਲਾ ਇਕੱਲਾ ਕਿਸਾਨਾਂ ਲਈ ਹੈ ਜਾਂ ਸ਼ਹਿਰਾਂ ਤੇ ਵੀ ਹੈ? ਜਿਹੜੇ ਉਹਨਾਂ ਦੇ ਯੂਜ਼ਰ ਕੀਤੇ ਹੋਏ ਨੇ, ਵੀ ਜਿਹੜਾ 2 ਏਕੜ ਫੁੱਟ ਤੋਂ ਮਤਲਬ 2 ਏਕੜ ਫੁੱਟ ਹੀ ਲਿਮਿਟ ਆ, ਤੇ ਜਿਹੜਾ ਉਹ ਤੋਂ ਜ਼ਿਆਦਾ ਕੱਢਦਾ ਉਹ ਤੇ ਸਿਗਮਾ ਐਪਲੀਕੇਬਲ ਆ, ਜਿਵੇਂ ਉਹ 'ਚ ਫਿਰ ਸਾਰੇ ਰੈਜ਼ੀਡੈਂਸ਼ੀਅਲ ਕੱਟੇ ਜਾਂਦੇ ਆ, ਕਿਉਂਕਿ ਉਹਨਾਂ ਦੀ ਪਾਣੀ ਦੀ ਯੂਜ਼ੇਜ ਇੰਨੀ ਨਹੀਂ ਹੁੰਦੀ, ਤੇ ਜਾਂ ਕੋਈ ਹੋਰ ਵੀ ਬਿਜ਼ਨਸ ਆ, ਜੇ ਉਹਨਾਂ ਦੀ 2 ਏਕੜ ਫੁੱਟ ਤੋਂ ਘੱਟ ਆ ਤਾਂ ਉਹ ਸਿਗਮਾ ਅੰਡਰ ਨਹੀਂ ਆਉਂਦੇ। ਓਕੇ, ਠੀਕ ਹੈ, ਤੇ ਜਿਹੜੇ ਹੈਗੇ ਨੇ ਉਦੋਂ ਜ਼ਿਆਦਾ ਵੱਡੇ ਯੂਜ਼ਰ ਖੇਤੀ ਵਾਲੇ ਆਉਂਦੇ ਆ, ਜਾਂ ਗੋਲਫ ਕੋਰਸ ਆ ਜਾਣਗੇ, ਗੋਲਫ ਕੋਰਸਾਂ ਵੀ ਆ, ਉਹ ਰੀਸਾਈਕਲ ਕਰ ਲੈਂਦੇ ਪਾਣੀ, ਉਹ ਉੱਥੇ ਵੀ ਹੈਗਾ ਸਿਸਟਮ। ਚਲੋ ਮੇਨਲੀ ਤਾਂ ਫਿਰ ਉਹ 'ਚ ਖੇਤੀ ਵਾਲੇ ਬੰਦੇ ਹੀ ਰਹਿ ਜਾਂਦੇ ਆ, ਜਾਂ ਡੇਅਰੀਆਂ ਰਹਿ ਜਾਂਦੀਆਂ ਨੇ, ਉਹਨਾਂ ਤੇ ਫੋਕਸ ਆ ਫਿਰ।
ਕਿਉਂਕਿ ਪਾਣੀ ਦੇ ਵੱਡੇ ਯੂਜ਼ਰ ਹੈ ਨਾ। ਹੂੰ ਸੋ ਜਿਹੜੇ ਵੱਡੇ ਯੂਜ਼ਰ ਆ ਉਹਨਾਂ ਨੂੰ ਤਾਂ ਫਿਰ ਪੈਣਾ ਹੀ ਉਹਨਾਂ ਦੇ ਉੱਤੇ ਜਿਹੜਾ ਅਸਰ ਜਿਹੜਾ ਪਾਉਂਦਾ। ਪਰ ਫਾਰਮਰਸ ਦਾ ਹਮੇਸ਼ਾ ਇਹ ਤਰਕਤਾ ਰਹਿੰਦਾ ਵੀ ਇਹ ਸ਼ਹਿਰ ਜਿਹੜਾ ਕਿਹੜਾ ਘੱਟ ਪਾਣੀ ਵਰਤਦੇ ਆ ਵੀ ਉਹਨਾਂ ਦੇ ਉੱਤੇ ਕਿਉਂ ਨਹੀਂ ਸ਼ਹਿਰ ਦੇਖੋ ਜਦੋਂ 1 ਏਕੜ 'ਚ ਪਾਣੀ ਜਿਹੜੀ ਖੇਤੀ ਹੁੰਦੀ ਔਰਚਰਡ ਲੱਗਿਆ ਤੇ 1 ਏਕੜ 'ਚ ਘਰ ਬਣਦੇ ਆ, ਘਰਾਂ ਦੀ ਪਾਣੀ ਯੂਜ਼ੇਜ ਘੱਟ ਹੁੰਦੀ ਹੈ। ਉਨਾ ਹੀ ਹੁੰਦਾ ਜਾਂ ਘੱਟ ਹੁੰਦਾ ਉਦੋਂ ਕਾਫੀ ਘੱਟ ਹੁੰਦਾ ਉਹਨੇ 1 ਏਕੜ 'ਚ ਜਿਹੜੇ ਘਰ ਵਰਤਦੇ। ਤਾਂ ਜਦੋਂ ਵੀ ਕੋਈ ਡਿਵੈਲਪ ਹੁੰਦੀ ਲੈਂਡ ਕਿਸੇ ਵੀ ਏਕੜ 'ਚ ਛੱਕ ਕੇ ਉਹ ਪਾਣੀ ਸੇਵ ਹੁੰਦਾ। ਉਹਨਾਂ ਦੇ ਹਿਸਾਬ ਨਾਲ ਨੰਬਰ ਦੱਸਦੇ ਆਏ। ਠੀਕ ਆ, ਪਰ ਬਗੈਰ ਖੇਤੀ ਤੋਂ ਫਿਰ ਸਰਨਾ ਵੀ ਨਹੀਂ ਹੈ ਨਾ। ਨਹੀਂ ਉਹ ਤਾਂ ਦੇਖੋ ਘਰ ਵੀ ਕੀ ਰਹਿਣਾ ਵੀ ਤਾਂ ਉਹਨਾਂ ਦੀ ਹੈ ਜਿਹੜਾ ਖੇਤਾਂ 'ਚ ਕੰਮ ਕਰਨਾ। ਜੇ ਖੇਤੀ ਨਹੀਂ ਕੰਮ ਨਹੀਂ ਹੈਗਾ ਤਾਂ ਘਰ ਵੀ ਕਿੱਥੋਂ ਬਣਨੇ ਨਾ, ਘਰ ਬਣਨਾ ਵਿਕਣ। ਸੋ ਉਹ ਚੀਜ਼ਾਂ ਤਾਂ ਹੈਗੀਆਂ, ਕੋਰਿਲੇਟਡ ਆ, ਬੈਲੈਂਸ ਹੀ ਹੋਣੀ ਚਾਹੀਦੀ ਸਾਰੀ ਚੀਜ਼। ਆਪਾਂ ਤਾਂ ਇਹ ਕਹਿੰਦੇ ਇੰਟਰਡਿਪੈਂਡੈਂਸੀਜ਼ ਆ ਹਾਂ। ਤੇ ਬਟ ਹੁਣ ਕਾਫੀ ਕੰਮ ਦੂਜੇ ਲੋਟ ਹੀ ਚੱਲ ਰਿਹਾ। ਤੇ ਅਜੇ ਲੱਗ ਨਹੀਂ ਰਿਹਾ। ਲੈਂਡ ਸਬਸਾਈਡੈਂਸ ਬਹੁਤ ਵੱਡਾ ਇਸ਼ੂ ਆ। ਜਿੰਨਾ ਵੀ ਟਲੇਰੀ ਲੇਕ ਰੀਜਨ 'ਚ ਨਾ ਪਾਣੀ ਦਾ ਲੈਵਲ ਥੱਲੇ ਜਾਣਾ ਉਹ ਮੀਂਹ ਨਾਲ ਠੀਕ ਹੋ ਸਕਦਾ। ਮੀਂਹ ਪੈ ਜਾਂਦੇ ਆ ਨਾ ਤੇ ਕੋਈ ਵੈਦਰ 'ਚ ਚੇਂਜ ਆਉਂਦੀ ਹੈ। ਸਬਸਾਈਡੈਂਸ ਕਦੇ ਵੀ ਠੀਕ ਨਹੀਂ ਹੋਣੀ। ਨਹੀਂ, ਉਹ ਪਾਕਟ ਖਤਮ ਹੋ ਗਈ, ਜਿਹੜੀ ਕਲੈਪਸ ਹੋ ਗਈ ਉਹ ਹੋ ਗਈ। ਸੋ ਉਹਦੇ ਨਾਲ ਇਨਫਰਾਸਟਰਕਚਰ ਬਹੁਤ ਡੈਮੇਜ ਹੋ ਰਿਹਾ। ਚਾਹੇ ਦੋਨੇ ਤਿੰਨੇ ਪ੍ਰੋਜੈਕਟ ਨੇ ਸੈਂਟਰਲੀ ਜਾਂ ਜਿਹੜੀਆਂ ਕਨਾਲਸ ਆ ਉਹਨਾਂ ਦੇ ਤੇ ਬਹੁਤ ਅਸਰ ਆ। ਫਿਰ ਤੇ ਜਿਹੜੇ ਰਾਹ ਨੇ 5 ਫਰੀਵੇ ਕਿੰਨੀ ਵਾਰ ਉੱਤੇ ਵੀ ਆਉਂਦਾ ਹੁੰਦਾ ਜਿਹੜਾ ਉੱਥੋਂ ਪਰੇ ਦੀ ਜਾਂਦਾ। ਹੁਣੇ ਪਤਾ ਲੱਗਿਆ ਵੀ ਜਿਹੜਾ 5 ਫਰੀਵੇ ਤੇ 99 ਆ ਜੀ, ਜੇ ਇਹਨਾਂ ਨੂੰ ਤੁਸੀਂ ਬਲੌਕ ਕਰਨਾ ਹੋਵੇ ਨਾ, ਬੰਦ ਕਰਨਾ ਹੋਵੇ ਕਿਸੇ ਕਾਰਨ ਕਰਕੇ, ਗਵਰਨਰ ਦੀ ਅਪਰੂਵਲ ਚਾਹੀਦੀ ਹੈ। ਅੱਛਾ ਜੀ। ਕਿਉਂਕਿ 2 ਮੇਨ ਆਰਟਰੀਆਂ ਨੇ ਕੈਲੀਫੋਰਨੀਆ ਦੀਆਂ, ਇਹ ਦੋਨੇ ਫਰੀਵੇ ਗਵਰਨਰ ਦੇ ਮਤਲਬ ਆਫ ਸਾਈ ਫੋਨ ਨਾਰਥ ਸਾਊਥ ਨੂੰ ਇਹੀ ਜੋੜਦੀਆਂ ਆ। ਸੋ ਦੇਖੋ ਵੀ 99 ਤੇ ਵੀ ਸਬਸਾਈਡੈਂਸ ਦਾ ਇਸ਼ੂ ਆ ਤੇ 5 ਤੇ ਵੀ ਜੇ ਰੱਬ ਨਾ ਕਰੇ ਕੁਛ ਇਦਾਂ ਦਾ ਹੋ ਜਾਵੇ ਤਾਂ ਹਰੇਕ ਸਾਲ ਬਹਿੰਦੇ ਆ, ਹਰੇਕ ਸਾਲ ਰਿਪੇਅਰ ਹੁੰਦੀ ਆ। ਚਲੋ ਉਹ ਤਾਂ ਮਤਲਬ ਪਲਾਨ ਹੋ ਜਾਂਦੀ ਆ, ਪਰ ਐਂ ਵੀ 2 ਜਿਹੜੀਆਂ ਮੇਨ ਆਰਟਰੀਆਂ ਉਹਨਾਂ ਤੇ ਇਫੈਕਟ ਹੋ ਰਿਹਾ ਨਾ। ਸੋ ਫਿਰ ਉਹ ਜਿਹੜੇ ਬੰਦੇ ਉਹ ਕਰਦੇ ਆ ਹਰੇਕ ਸਾਲ, ਫਿਰ ਉੱਥੇ ਤੁਹਾਨੂੰ ਪਤਾ ਗੱਲਾਂ ਹੁੰਦੀਆਂ ਨੇ। ਤਾਂ ਫਿਰ ਉਹ ਵਧੀਆ ਲਾਈਮਲਾਈਟ 'ਚ ਨਹੀਂ ਜਾਂਦਾ। ਇਹਦਾ ਤਾਂ ਹੱਲ ਕਰਨਾ ਹੀ ਪੈਣਾ ਜਿਵੇਂ ਚੱਲ ਰਿਹਾ ਕੰਮ। ਸੋ ਜਿਹੜਾ ਗਰਾਊਂਡ ਵਾਟਰ ਆ ਉਹ ਵੀ ਰੀਚਾਰਜ ਜਿੰਨਾ ਕਰ ਸਕਦੇ ਆ ਕਰਨਾ ਚਾਹੀਦਾ। ਹੁਣ ਜੇ ਐਤਕੀ ਚਲੋ ਜਦੋਂ ਇਸ ਵਾਰ ਤਾਂ ਇਹਨੇ ਬੜੇ ਐਗਜ਼ੈਕਟਿਵ ਆਰਡਰ ਜੇ ਸਾਈਨ ਸੂਈਨ ਜੇ ਕੀਤੇ ਸੀ ਗਵਰਨਰ ਨੇ। ਨਹੀਂ ਹੁਣ ਤਾਂ ਬਹੁਤ ਪਾਣੀ ਪੂਣੀ ਜੀ ਬਚਾ ਲਓ ਜੀ, ਇੱਦਾਂ ਕਰ ਲਓ ਉੱਦਾਂ ਕਰ ਲਓ, ਪਰ ਉਹ ਸਾਈਡਸ ਰੈਜ਼ਰਵਾਇਰ ਦਾ ਓਕੇ ਜੀ ਸੁਣਦੀਆਂ 2-4 ਵਾਰੀ, ਬਾਅਦ 'ਚ ਪਤਾ ਨਹੀਂ ਕਿੱਥੇ ਰਹਿ ਗਿਆ। ਨਹੀਂ ਉਹਦਾ ਕੁਛ ਚੀਜ਼ਾਂ ਤਾਂ ਐਕਸਪਾਇਰਡ ਹੋ ਗਈਆਂ। ਐਨਵਾਇਰਮੈਂਟਲ ਰਿਵਿਊ ਹੈ ਤੇ ਉਹ ਤਾਂ ਨਿਕਲ ਗਏ ਹੁਣ, ਬਟ ਤੁਹਾਨੂੰ ਪਤਾ ਵੀ ਬਹੁਤ ਲੰਬਾ ਪ੍ਰੋਸੈਸ ਆ ਉਹ ਤੇ ਬੜੀ ਸਿਆਰਾ ਕਲੱਬ ਵਾਲੇ ਬੈਠੇ ਆ ਉੱਥੇ। ਬਾਹਲੀ ਬੈਟ ਨਹੀਂ ਕਰਨੀ ਚਾਹੀਦੀ। ਤੇ ਜਿਹੜਾ ਸਿਆਲਾਂ 'ਚ ਜਦੋਂ ਹੁਣ ਮੀਂਹ ਪੈਣ ਤੋਂ ਪਹਿਲਾਂ ਉਦੋਂ ਆਪਾਂ ਫਿਰ ਚਲੋ ਕੋਈ ਪ੍ਰੋਗਰਾਮ ਹੋਊਗਾ ਹੀ, ਉਦੋਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਜਿੱਥੇ ਪਾਣੀ ਖੁੱਲ੍ਹਾ ਛੱਡ ਸਕਦੇ ਹਾਂ ਅਸੀਂ ਜਿਹੜਾ ਛੱਡ ਲੈਣਾ ਚਾਹੀਦਾ ਜਿਹੜਾ ਅਵੇਲੇਬਲ। ਰੀਚਾਰਜ ਹੀ ਹੋਣਾ ਆ, ਰੀਚਾਰਜ ਹੋਣਾ, ਨਹੀਂ ਤਾਂ ਇਹ ਤਾਂ ਲੰਘ ਜਾਣਾ ਪਾਣੀ। ਰੀਚਾਰਜ ਦੇਖੋ ਉਹਨਾਂ ਨੇ ਕਰਨਾ ਜਿਹਨਾਂ ਨੂੰ ਡਿਸਟ੍ਰਿਕਟ ਵਾਟਰ ਲੱਗਦਾ। ਵਾਈਟ ਲੈਂਡ ਵਾਲਾ ਕੋਈ ਤਾਂ ਆਪਸ਼ਨ ਹੀ ਨਹੀਂ ਹੈ। ਹਾਂਜੀ, ਉਹ ਤਾਂ ਫਿਰ ਇਦਾਂ ਹੀ ਆ ਜੀ, ਉਹ ਤਾਂ ਉਹਨਾਂ ਨੇ ਲਵਾ ਕੇ ਸਪ੍ਰਿੰਗ ਹੁੰਦਾ। ਇਹ ਆ ਜਿਹਦੇ ਕੋਲ ਪਾਣੀ ਆਉਂਦਾ ਉਹ ਕਹਿੰਦਾ ਯਾਰ ਮੈਨੂੰ ਕਿਉਂ ਫਰਕ ਪੈਂਦਾ, ਮੈਂ ਕਾਹਤੋਂ ਰਿਸਕ ਲੈਣਾ, ਕਿਉਂਕਿ ਕੰਮ ਵੱਧ ਜਾਂਦਾ ਨਾ। ਤੁਸੀਂ ਪਾਣੀ ਛੱਡਣਾ ਬੰਦ ਕਰਨਾ, ਫਿਰ ਉੱਥੇ ਟਰੀ ਦੀ ਕੋਈ ਰੂਟ ਦੀ ਡਿਜ਼ੀਜ਼ ਹੋਣੀ ਹੈ ਜੇ ਮੀਂਹ ਜ਼ਿਆਦਾ ਪੈਂਦੇ ਆ, ਵੀ ਪਾਣੀ ਨਾ ਖੜੇ, ਹੈ ਨਾ, ਸਾਰੀਆਂ ਚੀਜ਼ਾਂ। ਪਰ ਉਹ ਸੈਕਰੀਫਾਈਸ ਥੋੜ੍ਹਾ ਜਿਹਾ ਕਰਨਾ ਹੀ ਪੈਣਾ ਜਿਹਨਾਂ ਕੋਲ ਹੈਗੇ ਆ, ਤਾਂ ਕਿ ਵੀ ਸਾਰਿਆਂ ਦਾ ਭਲਾ ਹੋਵੇ। ਜਿਹੜਾ ਵਿਚਾਰਾ ਵਾਈਟ ਵਾਲਾ ਉਹ ਤਾਂ ਕਰ ਲੂਗਾ, ਉਹਨੇ ਕਹਿਣਾ ਮੈਨੂੰ ਤਾਂ ਮੈਂ, ਪਰ ਉਹ ਕਨੈਕਟਡ ਹੀ ਨਹੀਂ ਗਾ ਜਿਹੜੀ ਹੈਗੀ ਆ ਕਨਵੇਂਸ। ਉਹ ਬੰਦਾ ਇਹ ਵੀ ਕਹਿੰਦਾ ਨਾ ਵੀ ਜਿੱਦਾਂ ਤੁਸੀਂ ਕਿਹਾ ਵੀ ਫਿਰ ਘਾਹ ਬਹੁਤ ਉੱਗਦਾ, ਫਿਰ ਉਹਨਾਂ ਕਹਿਣਾ ਹਰਬੀਸਾਈਡ ਪਾਉਣਾ ਪੈਣਾ। ਸਾਰੇ ਕੰਮ ਜਿਹੜੇ ਉਹ ਵੱਧਦੇ ਆ ਉਸ ਚੀਜ਼ ਦੇ। ਪਰ ਇਹ ਵੀ ਧਰਤੀ ਵੀ ਠੰਡੀ ਹੁੰਦੀ ਹੈ। ਦੇਖੋ ਪਾਣੀ ਦਾ ਚੰਗਾ ਹੀ ਆ ਮੇਰੇ ਹਿਸਾਬ ਨਾਲ, ਤਾਂ ਜਿੰਨਾ ਰੀਚਾਰਜ ਆ ਵਧੀਆ ਸਾਰਿਆਂ ਦਾ। ਪਹਿਲਾ ਪਾਣੀ ਜੋ ਹੈ ਉਸ ਤੋਂ ਬਗੈਰ ਤਾਂ ਕਿਉਂਕਿ ਜੇ ਮੈਂ ਦੇਖਿਆ ਕਈ ਏਰੀਆ ਦੇ ਵਿੱਚ ਖਾਸ ਕਰਕੇ ਕਿੰਗਸ ਰਿਵਰ 'ਚ ਚਲੋ ਜ਼ਿਆਦਾ ਆਉਣਾ ਜਾਣਾ, ਜਦੋਂ ਡਿਸਟ੍ਰਿਕਟ ਵਾਟਰ ਆਨ ਹੋ ਜਾਂਦਾ ਨਾ ਪਾਣੀ 20-20 ਫੁੱਟ ਚੜ ਜਾਂਦਾ ਵੱਡੀਆਂ ਨਹਿਰਾਂ ਦੇ ਨਾਲ। ਇੰਨਾ ਫਰਕ ਪੈ ਜਾਂਦਾ। ਜਿੰਨੇ ਵੀ ਦੇਖੋ ਬੋਰ ਹੋਣਗੇ ਵੈਲ ਹੋਏ ਨੇ ਉਹ ਸਾਰੇ ਜਮਾਂ ਉਹਨਾਂ ਦੇ ਨਾਲ ਹੀ ਹੁੰਦੇ ਆ। ਉਹਦਾ ਕਾਰਨ ਇਹ ਹੈ ਵੀ ਉੱਥੇ ਜਦੋਂ ਨਹਿਰ ਆਉਂਦੀ ਆ 80 ਫੁੱਟ ਤੋਂ 60 ਫੁੱਟ ਤੇ ਪਾਣੀ ਆ ਜਾਂਦਾ, ਤੁਹਾਡਾ ਬਿਜਲੀ ਦਾ ਖਰਚਾ ਕਰ ਜਾਂਦਾ ਜਦੀ। ਹਾਂਜੀ, ਦੇਖੋ ਇਹ ਚੀਜ਼ਾਂ ਹੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਆ ਅਪਡੇਟ ਫਾਰਮਿੰਗ ਦੇ ਵਿੱਚ ਜਿਹੜੀਆਂ ਇੱਦਾਂ ਜਾਰੀ ਰਹਿਣਗੀਆਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408722 5200 ते दूजा नंबर 408 722 7698 डायल करो यानी 408722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲੌਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤਿਓ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲਬਾਤ ਆਪਾਂ ਸਿਗਮਾ ਨੂੰ ਲੈ ਕੇ ਜਿਹੜੀ ਉਹ ਕਰ ਰਹੇ ਸੀਗੇ, ਪਾਣੀ ਨੂੰ ਲੈ ਕੇ ਕਰ ਰਹੇ ਸੀਗੇ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣ ਰਹੀ ਆ। ਤੇ ਇੱਥੇ ਜਿਹੜਾ ਹੁਣ ਅਗਲੀ ਆਪਾਂ ਇੱਕ ਮੋੜ ਕੱਟਦੇ ਹੋਏ ਜਾਂਦੇ ਆ ਵੀ ਕਿਉਂਕਿ ਕੋਈ ਨਾ ਕੋਈ ਜਾਣਾ ਤੁਹਾਨੂੰ ਵੀ ਪੁੱਛਦਾ ਹੀ ਰਹਿੰਦਾ ਹੋਣਾ ਹੈ ਤੇ ਸਾਰੇ ਪਾਸੇ ਸਿਚੁਏਸ਼ਨ ਹੁੰਦੀ ਆ ਵੀ ਜ਼ਮੀਨ ਕਿਸੇ ਨੇ ਖਰੀਦਣੀ ਆ। ਬਹੁਤ ਵਾਰੀ ਜਿਹੜੇ ਲੋਕ ਆ ਉਹ ਗਲਤ ਫਸ ਵੀ ਜਾਂਦੇ ਆ ਤੇ ਫਸੇ ਵੀ ਹੈਗੇ ਨੇ। ਵੀ ਗੱਲ ਇਹ ਆ ਵੀ ਹੁਣ ਉਹ ਜ਼ਮੀਨ ਖਰੀਦ ਬੈਠੇ ਹੁਣ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਉਹਨਾਂ ਚਿਰ ਤੱਕ ਤਾਂ ਚਲਾਈਏ ਜਿੰਨੀ ਦੇਰ ਤੱਕ ਇਸ ਨੂੰ ਵੇਚ ਨਹੀਂ ਹੁੰਦਾ। ਰੀਅਲ ਏਸਟੇਟ ਦੀ ਕੀ ਸਿਚੁਏਸ਼ਨ ਆ ਇਸ ਟਾਈਮ ਜਿਹੜੀ ਐਗ ਇੰਡਸਟਰੀ ਦੀ, ਉਸ ਨੂੰ ਜਿਹੜਾ ਉਹ ਲੈ ਕੇ ਫੈਮਿਲੀ ਫਾਰਮਸ ਦਾ ਦੱਸਿਓ ਤੇ ਕਾਰਪੋਰੇਟ ਦਾ ਵੀ ਥੋੜਾ ਦੱਸਿਓ ਵੀ ਕੀ ਸਿਚੁਏਸ਼ਨ ਚੱਲ ਰਹੀ ਹੈ। ਹਾਂਜੀ, ਰੀਅਲ ਸਟੇਟ ਦਾ ਦੇਖੋ ਕੁਛ ਮੇਰਾ ਹੁਣ ਆਪਦੀ ਇਨਵੋਲਵਮੈਂਟ ਕਰਕੇ ਥੋੜੇ ਜਿਹੇ ਜ਼ਿਆਦਾ ਇਹ ਚੀਜ਼ਾਂ ਦਾ ਐਕਸੈਸ ਹੈਗਾ ਹਨਾ। ਤੇ ਜਿਵੇਂ ਆਪਾਂ ਅੱਗੇ ਵੀ ਇੱਕ ਦੋ ਵਾਰ ਗੱਲ ਕੀਤੀ ਆ ਵੀ ਜਿਹੜੀ ਮਾਰਕੀਟ ਆ ਉਹ ਬਹੁਤ ਹੈਗੀ ਆ। ਊਂ ਤਾਂ ਹੁਣ ਜਿਹੜੇ ਅੱਗੇ ਧੋਖਾਧੜੀ ਹੋਈ ਸੀ ਵਿੱਚ ਜਾਂ ਕਿਸੇ ਨੂੰ ਧੋਖਾਧੜੀ ਨਾ ਕਹੀਏ ਵੀ ਗਲਤੀਆਂ ਹੋਈਆਂ ਸੀ, ਉਹ ਨਹੀਂ ਹੁਣ ਹੋ ਰਹੀਆਂ ਨੇ। ਕਿੱਦਾਂ ਦੀਆਂ ਗਲਤੀਆਂ ਸੀਗੀਆਂ? ਗਲਤੀਆਂ ਮਤਲਬ ਵੀ ਕਿਸੇ ਨੇ ਕੋਈ ਚੀਜ਼ ਅਪਰੇਜ਼ ਕਰਤੀ ਜਿਹੜੀ ਵਾਈਟ ਲੈਂਡ ਆ ਉਹਦੀ ਦੂਜੇ ਨਾਲ ਹੀ ਸੇਮ ਪ੍ਰਾਈਸ ਤੇ ਉਸ ਵੈਲਿਊ ਤੇ ਬੈਂਕ ਨੇ ਉਸ ਤੇ ਲੋਨ ਦੇਤਾ। ਹੁਣ ਉਹ ਪਾਣੀ ਉੱਥੇ ਹੈ ਨੀ ਗਾ ਲੈਂਡ 'ਚ, ਵੱਡਿਆਂ ਬੰਦੇ ਕੋਈ ਏਡੇ ਲੋਨ ਚੜ ਗਏ, ਡਿਵੈਲਪ ਹੋ ਨਹੀਂ ਰਹੀ, ਉਸ ਡਿਵੈਲਪ ਹੋ ਨਹੀਂ ਰਹੀ। ਤੇ ਹੁਣ ਜੇ ਵੇਚਦੇ ਆ ਤਾਂ ਉਹਦੀ ਮਾਰਕੀਟ 'ਚ ਵੈਲਿਊ ਕੋਈ ਨਹੀਂ ਹਨਾ। ਤੇ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ 2018 ਤੋਂ ਲੈ ਕੇ 23 ਤੱਕ ਬਹੁਤ ਸਾਰੀਆਂ ਇਹੋ ਜਿਹੀਆਂ ਟ੍ਰਾਂਜੈਕਸ਼ਨਸ ਹੋਈਆਂ ਜਿਹੜੀਆਂ ਬਹੁਤ ਹਾਈ ਪ੍ਰਾਈਸ ਤੇ ਹੋਈਆਂ, ਪਰ ਹੋਣੀਆਂ ਨਹੀਂ ਚਾਹੀਦੀਆਂ। ਵੈਲਿਊ ਸੀਗੀ ਨਹੀਂ, ਉਹ ਵੈਲਿਊ ਨਹੀਂ ਸੀਗੀ ਉਹ। ਤੇ ਉਹਦੇ 'ਚ ਹੁਣ ਨਾ ਸਿਗਮਾ ਬਾਰੇ ਪਤਾ ਸੀ, ਸਿਗਮਾ ਬਾਰੇ ਪਤਾ ਨਹੀਂ ਸੀ। ਇਹੀ ਤਾਂ ਮੇਨ ਇਸ਼ੂ ਸੀਗਾ। ਅਪਰੇਜ਼ਰਸ, ਬੈਂਕਰਸ, ਲੈਂਡਰਸ ਕਿਸੇ ਨੂੰ ਨਹੀਂ ਪਤਾ ਸੀ। ਸੋ ਉਹਦਾ ਜਦੋਂ ਉਹ ਚੀਜ਼ ਕਲੈਰਿਟੀ ਹੋ ਗਈ, ਅਨਲੈਸ ਕਿ ਤੁਸੀਂ ਕੈਸ਼ ਡੀਲ ਹੋਵੇ, ਤੁਸੀਂ ਜਾ ਕੇ ਕੈਸ਼ ਯੂਜ਼ ਕਰਨਾ। ਹੁਣ ਬੰਦਾ ਗਲਤ ਜ਼ਮੀਨ ਨਹੀਂ ਲੈ ਸਕਦਾ ਮੈਨੂੰ ਲੱਗਦਾ। ਠੀਕ ਹੈ, ਤੁਸੀਂ ਇਹ ਹੋ ਸਕਦਾ ਵੀ ਜ਼ਮੀਨ ਦਾ ਰੇਟ 8000 ਨੂੰ ਏਕੜ ਆ, ਤੁਸੀਂ 10 ਨੂੰ ਲੈ ਲਈ, ਉਹ ਤੱਕ ਤਾਂ ਚਲੋ ਹੋ ਸਕਦਾ। ਪਰ ਇਹ ਨਹੀਂ ਹੈਗਾ ਵੀ ਜ਼ਮੀਨ ਲਈ ਆਪਾਂ 40000 ਨੂੰ ਏਕੜ ਤੇ ਮਗਰੋਂ ਪਤਾ ਲੱਗਿਆ ਤਾਂ 8000 ਨੂੰ ਹੀ ਹੈ। ਇਹ ਬਹੁਤ ਕੇਸ ਨੇ ਆਏ ਸੀ ਸਾਡੇ, ਕਿੰਨੇ ਗਰੋਅਰਸ ਨੇ ਸਾਡੇ ਜਿੱਥੇ ਏਦਾਂ ਫਸੇ ਹੋਏ ਆ। ਉਹਦਾ ਕੋਈ ਹੱਲ ਨਹੀਂ। ਉਹ ਕਦੇ ਵੀ ਲੈਂਡ ਨੇ ਦੁਬਾਰਾ ਐਪਰੀਸ਼ੀਏਟ ਨਹੀਂ ਹੋਣਾ 40000 ਤੇ। ਉਹਦੇ ਵੀ ਜਿੰਨੇ ਦੀ ਵਿਕਦੀ ਹੁਣ ਵੇਚ ਲਓ, ਵੇਚ ਕੇ ਫਿਰ ਘੱਟ ਆਈ ਨੇ ਤੇ ਪੈਸੇ ਬੈਂਕ ਦੇ ਨਹੀਂ ਪੂਰੇ ਹੋ ਰਹੇ। 40-60 ਦੇ ਲੋਨ ਨੇ ਸਾਰਿਆਂ ਦੇ, 40% ਡਾਊਨ ਦੇ ਕੇ 60 ਬੈਂਕ ਦੇ ਆ। ਬੈਂਕ ਦਾ ਵੀ 24000 ਏਕੜ ਦਾ ਖੜਾ ਤੇ ਫਿਰ ਕਿੱਥੋਂ ਦੇ ਦੂਗਾ 10000 ਨਾਲ ਵੇਚ ਕੇ? ਫਿਰ ਕਰੂਗਾ ਕੀ ਉਹ ਬੰਦਾ? ਉੱਥੇ ਦੇਖੋ ਛੱਡਣੀਆਂ ਹੀ ਪੈਣੀਆਂ ਨੇ ਪ੍ਰਾਪਰਟੀਆਂ, ਉਹਦਾ ਕੋਈ ਹੱਲ ਨਹੀਂ। ਉਹ ਬੈਂਕਰਪਸੀ ਉੱਥੇ, ਉਹ ਬੈਂਕਰਪਸੀ ਵਾਲਾ ਹੀ ਰਹਿ ਜਾਂਦਾ। ਅਨਲੈਸ ਕਿ ਕੋਈ ਸਟੇਟ, ਉਹੀ ਆਪਾਂ ਪਹਿਲਾਂ ਜਿਹੜੀ ਗੱਲ ਕਰਦੇ ਸੀ ਵੀ ਸਟੇਟ ਦੇ ਕੋਈ ਨਾ ਕੋਈ ਪ੍ਰੋਗਰਾਮ ਆਵੇ ਜਿੱਥੇ ਛੋਟੇ ਫਾਰਮਰਾਂ ਨੂੰ ਬਚਾ ਲਿਆ ਜਾਵੇ। 20, 40, 60, 80, 100 ਤੋਂ ਘੱਟ ਵਾਲਿਆਂ ਦਾ ਬਚਾਓ ਨਾ। ਅੱਛਾ, ਇਸ ਟਾਈਮ ਜਿਹੜਾ ਬਾਇਰ ਆ ਕਿੱਥੇ ਗੱਚ ਖਾ ਰਿਹਾ, ਕਿੱਥੇ ਗਲਤੀ ਜਿਹੜਾ ਉਹ ਕਰ ਫਿਰ ਵੀ ਹੋ ਜਾਂਦੀ ਆ। ਲੈਂਡ ਦੀ ਵੈਲਿਊ ਜਿਹੜਾ ਉਹ ਦੇਖ ਕੇ ਵੀ
ਬਗੈਰ ਸਲਾਹ ਕੀਤੇ ਜਦੋਂ ਡੀਲ ਬਣਾ ਲੈਂਦਾ ਉਦੋਂ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ। ਹੁਣ ਦੇਖ ਲੈਂਦੇ ਲੋਕ ਵੀ ਯਾਰ ਬੜੀ ਸਸਤੀ ਲੱਗੀ ਜ਼ਮੀਨ ਵੀ, ਔਰਚਰਡ ਤਾਂ ਉਹੋ ਚੱਕਰ ਜਿਹੀ ਕੀ ਹੈ? ਲੱਗਦਾ ਹੁੰਦਾ, ਬਦਾਮ ਤਾਂ ਉਹੋ ਜਿਹੇ ਲੱਗੇ ਹੁੰਦੇ, ਸੰਤਰੇ ਉਹੋ ਜਿਹੇ ਲੱਗੇ ਲੱਗਦੇ ਹੁੰਦੇ ਆ। ਹੂੰ। ਤੇ ਉਹ ਕਹਿੰਦਾ ਵੀ ਇਹ 8000 ਨੂੰ ਮਿਲਦੀ ਹੈ, ਕੋਈ ਨਹੀਂ ਭਰਾ ਵੀ ਇਹ ਠੀਕ ਹੀ ਆ, ਸੇਮ ਏਰੀਆ ਹੀ ਆ, 5-10 ਮਿੰਟ ਇੱਧਰ ਉੱਧਰ ਹੀ ਫਰਕ ਪੈਂਦਾ, ਤੇ ਵੀ ਦੂਜੀ 40 ਨੂੰ ਕਾਹਤੋਂ ਲੈਣੀ ਆ ਮੈਂ, ਹਨਾ। ਸੋ ਉੱਥੇ ਜਦੋਂ ਉਹ ਚਲ ਭਾਵੇਂ ਉਹ ਮਾਰਕੀਟ ਰੇਟ ਤੇ ਖਰੀਦਦਾ, ਉਹਦੇ ਪੂਰਾ ਮਾੜੀ ਮੋਟੀ ਮਹਿੰਗੀ ਖਰੀਦ ਲੈਂਦਾ ਉਹ, ਤੇ ਪਰ ਉਹਦਾ ਲੌਂਗ ਟਰਮ ਫਿਰ ਉਹਦੇ ਪਲਾਨ ਨਹੀਂ ਨਾ ਹੈਗਾ। ਪਾਣੀ ਦਾ ਜਦੋਂ ਹੁਣ ਜਦੋਂ ਪਾਣੀ ਨਹੀਂ ਹੈਗਾ ਉਹ ਹੋਣਾ ਕੀ। ਬਹੁਤ ਜ਼ਮੀਨਾਂ ਨੇ ਇੱਥੇ ਜਿੱਥੇ ਜਿਹੜੀਆਂ ਟਲੇਰੀ ਲੇਕ ਬੇਸਨ 'ਚ ਜਾਂ ਈਸਟਰਨ ਟੂਲੀ ਆ ਜਾਂ ਵੈਸਟਲੈਂਡ ਵਾਲੇ ਪਾਸੇ ਆ, ਪਾਣੀ ਨਹੀਂ ਹੈ। ਜੇ 300 ਏਕੜ ਤੁਸੀਂ ਓਨ ਕਰਦੇ ਹੋ, ਉਹਦੇ 'ਚ ਸਾਡੇ ਕੋਲ ਪਾਣੀ ਕਈ ਏਰੀਆ 'ਚ 50 ਏਕੜ ਦਾ ਹੀ ਆ, ਕਿਤੇ 40 ਦਾ ਹੀ ਆ, ਹਨਾ, ਤੇ ਕਿਤੇ 80 ਦਾ। ਸੋ ਫਿਰ ਹੁਣ ਆਪਾਂ ਦੇਖ ਲੈਂਦੇ ਵੀ 300 ਏਕੜ 'ਚ ਲੱਗਿਆ ਪਿਆ, ਫਿਰ ਉਹਨੂੰ ਪਟਾਈ ਤੁਸੀਂ ਹੁਣ ਦੇਖੋ, ਜਿਹੜਾ ਤੁਹਾਨੂੰ ਯਾਦ ਹੋਣਾ ਨਿਊਜ਼ 'ਚ ਆਇਆ ਸੀ ਰੀਸੈਂਟਲੀ ਵੀ ਔਰਚਰਡ ਖਾਲੀ ਨਹੀਂ, ਅਬੈਂਡਨ ਨਹੀਂ ਛੱਡ ਸਕਦੇ ਹੁਣ ਆਪਾਂ, ਓਨਰ ਦੀ ਰਿਸਪੌਂਸ। ਹਾਂ, ਐਗ ਕਮਿਸ਼ਨਰ ਨੇ ਫੋਰਸ ਕਰਤਾ ਉਹ ਟਲੈਰੀ 'ਚ, ਹਨਾ, ਵੀ ਇੱਦਾਂ ਨਹੀਂ ਜਾਂ ਪੱਟੋ। ਹਾਂ, ਕਿਉਂਕਿ ਲਾਅ ਉਹਨਾਂ ਨੂੰ ਕਿਹਾ ਹੋਣਾ ਤੇ ਉਹਨੇ ਤਾਂ ਚਲੋ ਤਾਂ ਹੀ ਕੀਤਾ। ਹਾਂਜੀ, ਤੇ ਕੀਤਾ ਟਲੈਰੀ ਕਿਉਂ ਕੀਤਾ, ਕਿਉਂਕਿ ਸਭ ਤੋਂ ਜ਼ਿਆਦਾ ਲੈਂਡ ਅਬੈਂਡਨ ਹੋ ਰਹੀ ਆ ਉੱਥੇ। ਸਭ ਤੋਂ ਪਹਿਲਾਂ ਤਾਂ ਹੀ ਉਹਨਾਂ ਨੂੰ ਕਰਨਾ ਪਿਆ। ਸੋ ਜਿੱਥੇ ਜ਼ਿਆਦਾ ਇਸ਼ੂ ਸੀਗਾ ਉੱਥੇ ਉਹਨਾਂ ਨੇ ਕੀਤਾ ਫੋਰਸ। ਸੋ ਇਹ ਚੀਜ਼ਾਂ ਆਉਣੀਆਂ ਨੇ। ਸੋ ਉੱਥੇ ਆ ਵੀ ਜਿਹੜਾ ਹੁਣ ਤੁਸੀਂ ਅੱਛਾ ਇੱਕ ਹੋਰ ਦੇਖੋ, ਜਿਹੜਾ ਰੀਸੈਂਟ ਡੇਟਾ ਸ਼ੋਅ ਕਰ ਰਿਹਾ ਨਾ ਵੀ ਜਿਹੜੀਆਂ ਚੀਜ਼ਾਂ ਹੋਈਆਂ ਨੇ, ਜਿੰਨੀਆਂ ਵੀ ਡੀਲ ਹੋ ਰਹੀਆਂ ਨੇ ਹੁਣ ਪਿਛਲੇ 2023 ਤੋਂ ਬਾਅਦ 'ਚ, ਪਿਛਲੇ 2 ਸਾਲਾਂ ਦਾ ਡੇਟਾ ਅੱਜ ਦੇਖੀਏ, 95% ਸੈਂਟਰਲ ਵੈਲੀ 'ਚ ਲੈਂਡ ਫੈਮਿਲੀ ਫਾਰਮਰ ਬਾਏ ਜਾਂ ਸੈਲ ਕਰ ਰਹੇ ਆ। 95%? ਹਾਂਜੀ, ਤੇ ਪਹਿਲਾਂ 50-50 ਸੀ ਆਲਮੋਸਟ। ਇੰਸਟੀਟਿਊਸ਼ਨਲ ਬਾਇਰ ਕੋਈ ਵੀ ਨਹੀਂ ਆ ਰਿਹਾ ਹੈਗਾ ਸੈਂਟਰਲ ਵੈਲੀ 'ਚ, ਨਹੀਂ ਆ ਰਹੇ। ਜਿਹੜੇ ਇਨਵੈਸਟਰ ਫਾਰਮਰ ਜਿਹੜੇ ਵੱਡੇ ਇਨਵੈਸਟਰ ਨਹੀਂ ਆ ਰਹੇ, ਕਿਉਂਕਿ ਪਾਣੀ ਦਾ ਇਸ਼ੂ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਲੱਗ ਗਿਆ ਹੁਣ ਦੇ ਡੋਨਟ ਵਾਂਟ ਟੂ ਬਾਏ ਇਟ। ਸੋ ਹੁਣ ਇਹ ਅੰਦਰ ਖਾਤੇ ਜਿਹੜੀ ਫੈਮਿਲੀ ਫਾਰਮ, ਇੱਕ ਫੈਮਿਲੀ ਤੋਂ 95% ਡੀਲਸ ਫੈਮਿਲੀ ਟੂ ਫੈਮਿਲੀ ਜਿਹੜੇ ਫਾਰਮਰ ਜਿਹੜੇ ਛੋਟੇ ਨੇ ਉਹਨਾਂ 'ਚ ਹੋਈਆਂ ਪਿਛਲੇ ਲਾਸਟ ਈਅਰ ਦੇ ਵਿੱਚ, 2 ਸਾਲਾਂ ਦਾ ਡੇਟਾ, ਪਿਛਲੇ 2 ਸਾਲਾਂ ਦੇ ਵਿੱਚ। ਅੱਛਾ, ਠੀਕ ਹੈ ਜੀ। ਤੇ ਜੇ ਹੀ ਆਪਾਂ ਦੇਖੀਏ ਵੀ ਪਹਿਲਾਂ ਆਲਮੋਸਟ 50-50 ਹੁੰਦਾ ਜੀ। ਇਨਵੈਸਟ ਬਹੁਤ ਇੰਸਟੀਟਿਊਸ਼ਨਲ ਬਾਇਰ ਬਹੁਤ ਆਉਂਦੇ ਸੀਗੇ, ਲੈਂਡ ਖਰੀਦ ਰਹੇ ਸੀਗੇ, ਜੌਬਸ ਕ੍ਰੀਏਟ ਹੋ ਰਹੀਆਂ ਸੀ, ਇਕਨੋਮੀ ਨੂੰ ਬੂਸਟ ਸੀਗਾ, ਤੁਸੀਂ ਲੋਕਲ ਕਾਊਂਟੀ ਨੂੰ ਟੈਕਸ ਪੇ ਕਰਦੇ, ਸਾਰਾ ਕੁਛ ਸੀਗਾ। ਉਹ ਸਾਰੀਆਂ ਚੀਜ਼ਾਂ 'ਚ ਡਿਕਲਾਈਨ ਆ ਜਾਂਦੇ, ਹਨਾ। ਸੋ ਜਿਹੜੀਆਂ ਹੁਣ ਜੇ ਤੁਸੀਂ ਡੇਟਾ ਦੇਖਦੇ ਆ, ਐਕਚੁਅਲ ਡੇਟਾ ਹਨਾ, ਇਕੱਲਾ ਜਿਹੜੀ ਆਲਮੰਡ ਦੀ ਕ੍ਰੌਪ ਲੱਗੀ ਆ, $8200 ਤੋਂ ਲੈ ਕੇ 42000 ਤੱਕ ਦੀ ਪਰ ਏਕੜ ਦੀ ਟ੍ਰਾਂਜੈਕਸ਼ਨਸ ਹੋਈਆਂ ਨੇ। ਇੰਨਾ ਫਰਕ ਆ, ਇੰਨਾ ਫਰਕ ਆ। ਇੱਕ ਤਾਂ ਆਪਾਂ ਉਹ ਕਹਿ ਦਿੰਦੇ ਵੀ ਜ਼ਮੀਨ ਬਹੁਤ ਘੱਟ ਗਈ 5-7 ਹਜ਼ਾਰ ਨੂੰ, ਹੁਣ ਰੀਅਲ ਡੇਟਾ ਸਭ ਤੋਂ ਘੱਟ ਜਿਹੜੀ ਹੋਈ 8200 ਨੂੰ, ਸਭ ਤੋਂ ਜ਼ਿਆਦਾ ਹੋਈ 42000 ਨੂੰ, ਹਨਾ। ਜੇ ਪਿਸਤਾਸ਼ੀਓ ਦੇਖੀਏ 10000 ਤੋਂ 35000, ਵਾਲਨਟ 15000 ਤੋਂ 26000, ਸਿਟਰਸ 21000 ਤੋਂ 42000, ਹਨਾ। ਵਿਨੀਆਰਡ ਦਾ ਬਹੁਤ ਵੇਰੀਏਬਲ ਆ ਕੰਮ। ਇਹ 8000 ਵਾਲਾ ਇਲਾਕਾ ਕਿਹੜਾ ਸੀ ਤੇ 42000 ਵਾਲਾ ਕਿਹੜਾ ਸੀ ਇਲਾਕਾ? 8000 ਵਾਲਾ ਦੇਖੋ, ਜਿਹੜਾ ਤਾਂ ਜਿਵੇਂ ਤੁਸੀਂ ਜਿਹੜਾ ਜੇ ਟਲੈਰੀ ਲੇਕ ਬੇਸਨ ਜਾਂ ਈਸਟਰਨ ਟੂਲੀ ਚਲੇ ਜਾਂਦੇ ਆ, ਵੈਸਟਲੈਂਡ ਚਲੇ ਜਾਂਦੇ ਆ, ਇੱਥੇ ਸਿੰਗਲ ਸੋਰਸ ਆ, ਉਹ ਸਾਰੇ 8000 ਵਾਲੀ ਆ। ਰੇਜ਼ਨ ਸਿਟੀ ਆ ਜਾਓ, ਕਿੰਗਸ ਰਿਵਰ ਵਾਲੇ ਪਾਸੇ ਮੈਗਸਾ 'ਚ ਆ ਜਾਓ, 8000 ਵਾਲੀ ਆ ਉਹ ਸਾਰੇ, ਠੀਕ ਹੈ। ਹੁਣ ਇਹੀ ਤੁਸੀਂ ਸਿਟਰਸ ਦੇਖ ਲਓ ਵੀ ਲੈ ਲਓ, ਕੰਸੋਲੀਡੇਟਡ 'ਚ ਲੈ ਲਓ, ਅਲਟਾ 'ਚ ਦੇਖ ਲਓ, ਤੇ ਜਾਂ ਟਲੈਰੀ ਵੀ ਜਿਹੜੇ ਇੱਥੇ ਵਾਟਰ ਰਾਈਟਸ ਹੈਗੇ ਆ ਜਿਨ੍ਹਾਂ ਕੋਲੇ ਪਾਣੀ ਲੱਗਦਾ ਡਿਸਟ੍ਰਿਕਟ ਦਾ, ਉੱਥੇ 40000 ਨੂੰ ਏਕੜ ਰੇਟ ਮਿਲਣਾ ਹੀ ਨਹੀਂ। ਪਹਿਲੀ ਗੱਲ ਤਾਂ ਇਹ ਆ ਵੀ ਕੋਈ ਲੈਂਡ ਸੇਲ ਤੇ ਹੀ ਨਹੀਂ ਹੈ। ਅਜੇ ਪਿੱਛੇ ਵੋਵੋਨਾ ਨੇ ਜਦੋਂ ਬੈਂਕਰਪਟ ਹੋਈ ਹੈ, ਇਹਨਾਂ ਨੇ ਵੇਚੀ ਸਾਰੀ, ਕਾਫੀ ਫਾਲੋਅਰ ਪੈਕਿੰਗ ਵੀ ਸਵੀਟਸ ਇਹਨਾਂ ਨੇ ਲਈ, ਜਿਹੜੀ ਸਿਟਰਸ ਵਾਲੀ ਲੈਂਡ ਇਹਨਾਂ ਨੇ ਕਾਫੀ ਲੈ ਲਈ, ਹਨਾ। ਤੇ ਇੰਡੀਵਿਜੂਅਲ ਬਾਇਰ ਨੇ, ਆਪਣੇ ਗਰੋਅਰਸ ਨੇ ਵੀ ਲਈ ਹੈ ਇੱਕ ਦੋ, ਮੈਂ ਪਰਸਨਲੀ ਜਾ ਕੇ ਵੀ ਆਇਆ, ਹਨਾ। ਕਿਸੇ ਫੀਚਰ ਲੈ ਲਈ, ਕਿਸੇ ਨੇ ਸਟੋਨ ਫੂਡ 20 ਏਕੜ, ਕੋਈ 40-60, ਜਿਵੇਂ ਵੀ ਉਹਦੇ ਲਾਟ ਸੀ। ਇਹਨਾਂ ਨੇ ਵੱਡੀ ਜ਼ਮੀਨ ਖਰੀਦੀ ਆ ਆਪਣੇ ਨੇ ਫਾਲੋਅਰ ਪੈਕਿੰਗ ਵਾਲਿਆਂ ਨੇ, ਠੀਕ ਹੈ। ਇਹਨਾਂ ਨੇ ਇਕੱਲੇ ਟੈਂਜਰੀਨਸ ਵਾਲੇ ਖੇਤ ਖਰੀਦੇ ਆ, $62000 ਨੂੰ ਏਕੜ ਦਿੱਤਾ ਇਹਨਾਂ ਨੇ। ਬੱਲੇ ਬੱਲੇ ਬੱਲੇ, ਇੰਨਾ ਫਰਕ, ਇੰਨਾ ਜ਼ਿਆਦਾ। ਕਿਹੜੇ ਇਲਾਕੇ ਸੀਗੀ ਇਹ ਸਾਰੀ? ਆਇਆ ਇੱਥੇ ਫੁੱਟਹਿਲ 'ਚ ਹੀ ਆ ਆਪਣੇ ਕੋਲੇ, FID 'ਚ ਹੀ ਆ, ਸਿੰਘ ਕੰਸੋਲੀਡੇਟਡ 'ਚ ਹੋਊਗੀ, ਅਲਟਾ 'ਚ ਹੋਊਗੀ। ਬਹੁਤ ਪਾਣੀ ਮਤਲਬ ਹੈ, ਪਾਣੀ ਦੇ ਰਾਈਟ ਹੈਗੇ, ਪਾਣੀ ਦੇ ਰਾਈਟ ਹੈਗੇ ਆ। ਉਹ ਕ੍ਰੌਪ ਲੱਗੀ ਹੈ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਡਿਮਾਂਡ 'ਚ ਆ, ਸਿਟਰਸ। ਹਾਂ, ਉਹ ਵੀ ਵੈਰਾਈਟੀ ਸਿਟਰਸ ਦੀ, ਉਹ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡ 'ਚ ਆ ਇਸ ਟਾਈਮ, ਟੈਂਜਰੀਨ। ਹਾਂ, 60-62 ਨੂੰ ਟ੍ਰਾਂਜੈਕਸ਼ਨਸ ਹੋਈਆਂ ਇਹਨਾਂ ਨੇ, ਤੇ ਕਿਉਂਕਿ ਉਹਨਾਂ ਨੂੰ ਪਤਾ ਵੀ ਇੰਨੀ ਮਹਿੰਗੀ ਲੈ ਕੇ ਵੀ ਪੈਸੇ 3 ਸਾਲਾਂ 4 'ਚ ਹੀ ਰਿਕਵਰ ਪੂਰੇ ਹੋ ਜਾਣੇ ਉਹਨਾਂ ਦੇ। ਨਾਲੇ ਉਹਨਾਂ ਦੇ ਆਪਰੇਸ਼ਨਸ ਬਹੁਤ ਡਿਫਰੈਂਟ ਆ। ਉਹੀ ਤਾਂ ਕਹਿੰਦੇ ਨੇ, ਕਿਉਂਕਿ ਜਿਹੜਾ ਆਮ ਗਰੋਅਰ ਆ ਉਹਨੂੰ ਤਾਂ ਉਹਨੇ ਦੇਖੋ ਉਹ ਵੀ ਦੇਣਾ, ਵੀ ਤੜਾਈ ਵੀ ਦੇਣੀ ਆ, ਫਿਰ ਉਹ ਮਾਰਕੀਟ ਆਪ ਨਹੀਂ ਕਰਨਾ, ਉਹਨਾਂ ਦਾ ਸਾਰਾ ਕੁਝ ਬਣਿਆ, ਉਹਨਾਂ ਨੇ ਥੋੜਾ ਜਿਹਾ ਐਕਸਪੈਂਡ ਕਰਨਾ।
ਕਿਉਂਕਿ 1/3 ਹੋ ਜਾਂਦਾ ਸਿਟਰਸ 'ਚ। 30% ਪੈਸੇ ਜਿਹੜੀ ਗ੍ਰੋਸ ਸੇਲ ਦੇ ਗਰੋਵਰ ਨੂੰ ਆਉਂਦੇ ਆ, 30% ਤੜਾਈ ਵਾਲੇ ਲੈ ਜਾਂਦੇ, 30% ਪੈਕਿੰਗ ਹਾਊਸ ਤੇ ਮਾਰਕੀਟਿੰਗ ਵਾਲੇ ਲੈ ਜਾਂਦੇ ਆ। ਠੀਕ ਹੈ, ਇਹਨਾਂ ਕੋਲੇ ਉਹ 60% ਰਹਿ ਜਾਂਦੇ ਆ, 66%। ਠੀਕ ਹੈ, 2/3 ਜੇ ਇਹਨਾਂ ਕੋਲ ਰਹਿ ਜਾਂਦਾ, ਜਿਹੜੀ ਚਲੋ ਤੜਾਈ ਤਾਂ ਇਹਨਾਂ ਨੇ ਵੀ ਦੇਣੀ ਆ, ਲੇਬਰ ਹਾਇਰ ਕਰਦੇ ਆ, ਉਹ ਤਾਂ ਖਰਚੇ ਚਲੋ ਆਪਣੇ ਥੋੜੇ ਘੱਟ ਹੋਣਗੇ, ਬਟ ਉੱਥੇ ਇਹਨਾਂ ਨੂੰ 70% ਸ਼ੇਅਰ ਹੋ ਜਾਂਦਾ ਉਹਦਾ, ਬਚ ਜਾਂਦਾ, ਜਿਹੜਾ ਸਾਡੇ ਕੋਲ 30 ਆਉਣਾ। ਤੇ ਉਹ ਵੀ ਪੈਸੇ ਇਹਨਾਂ ਨੂੰ ਜਦੇ ਮਿਲ ਜਾਂਦੇ ਆ, ਸਾਨੂੰ ਕਿੰਨੇ ਲੇਟ ਦਿੰਦੇ ਆ। ਉਹ ਸਾਰੇ ਕਿਤੇ ਉਹੀ ਪ੍ਰੋਬਲਮਸ ਹੈਗੀਆਂ। ਸੋ ਇਹੀ ਵੀ ਜਿਹੜੀ ਹੁਣ ਵੀ ਜਿਹੜਾ ਅਪਰੇਜ਼ਲ ਵਾਲੇ ਇੱਕ ਮੀਟਿੰਗ ਮੇਰੀ ਹੋਈ ਸੀਗੀ ਕਿਸੇ ਨਾਲ। ਅੱਛਾ। ਤੇ ਉਹਨਾਂ ਨੇ ਹੁਣ ਬੇਸਿਕਲੀ ਸਾਰੀਆਂ ਸੈਂਟਰ ਵਾਲੇ ਦੀਆਂ ਪ੍ਰਾਪਰਟੀਆਂ, ਉਹ ਓਫੀਸ਼ੀਅਲ ਟਰਮਸ ਨੇ ਉਹਨਾਂ ਦੀਆਂ, ਟੀਅਰ 1 ਡਿਸਟ੍ਰਿਕਟ ਤੇ ਟੀਅਰ 2 ਡਿਸਟ੍ਰਿਕਟ ਕਰਕੇ ਉਹ ਕਰਦੇ ਆ। ਕੀ ਮਤਲਬ ਇਹਦਾ? ਟੀਅਰ 1 ਜਿੱਥੇ ਪਾਣੀ ਹੈਗਾ, ਟੀਅਰ 2 ਜਿੱਥੇ ਪਾਣੀ ਨਹੀਂ ਹੈਗਾ, ਬੇਸਿਕਲੀ ਉਹ ਵਾਈਟ ਲੈਂਡ ਨਹੀਂ ਕਹਿੰਦੇ ਆਪਦੀ ਲੈਂਗੁਏਜ 'ਚ। ਦੂਜਾ ਨਾਂ ਰੱਖਿਆ। ਹਾਂ, ਸੋ ਕਹਿੰਦੇ ਵੀ ਜਿਹੜੀਆਂ ਟੀਅਰ 2 ਆ, ਜਦੋਂ ਕਹਿ ਦਿੰਦੇ ਨੇ, ਫਿਰ ਉਹ ਕਹਿੰਦੇ ਨੇ ਵੀ ਇਹ ਪਹਿਲਾਂ ਹੀ ਮੰਨ ਕੇ ਚੱਲਦਾ ਵੀ ਇਹਦਾ ਰੇਟ 10,000। ਠੀਕ ਹੈ, 10,000 ਉਹ ਕਹਿੰਦਾ ਰੂਲ ਆਫ ਥੰਬ ਵੀ 10,000 ਰੇਟ ਆ। ਫਿਰ ਉੱਥੇ ਜਾ ਕੇ ਪ੍ਰਾਪਰਟੀ ਦੇ ਦੇਖਦੇ ਵਿੱਚ ਕੋਈ ਘਰ ਬਣਿਆ, ਕੋਈ ਕਿਹੋ ਜਿਹੀ ਟਰੀ ਲੱਗਿਆ, ਕੀ ਉਹਦੇ ਨਾਲ ਪ੍ਰਾਈਸ ਘੱਟ ਵੱਧ ਸਕਦਾ। ਠੀਕ ਹੈ ਨਾ, ਜੇ ਉੱਥੇ ਬਹੁਤ ਜਿਵੇਂ ਲਾਈਕ ਲੈਟਸ ਸੇ ਵੀ ਉੱਥੇ ਰੇਜ਼ਨ ਲੱਗੀ ਆ, ਪੱਟਣ ਵਾਲੀ ਆ, ਤੇ ਇਰੀਗੇਸ਼ਨ ਵੀ ਪੁਰਾਣਾ ਘਰ ਘੁਰ ਹੈ ਨਹੀਂ, ਫਿਰ ਉਹਨਾਂ ਨੇ ਉਹਦਾ ਹੀ 7,000 ਕਰ ਦੇਣਾ। ਠੀਕ ਹੈ, ਜੇ ਉੱਥੇ ਮੰਨ ਲਓ ਵੀ ਕੋਈ ਹਾਈ ਵੈਲਿਊ ਕ੍ਰੌਪ ਲੱਗੀ ਆ, ਇਰੀਗੇਸ਼ਨ ਵਧੀਆ, ਕੋਈ ਘਰ ਘੁਰ ਬਣਿਆ, ਫਿਰ ਹੋ ਸਕਦਾ ਉਹ 10 ਦਾ 12,000 ਏਕੜ ਕਰ ਦੇਣ। ਉਹਦੇ ਇਰਦ ਗਿਰਦ ਹੀ ਰਹਿਣਾ। ਹਾਂ, 10 ਤੋਂ 2 ਉੱਤੇ ਜਾਂ 2 ਥੱਲੇ, ਇੱਥੇ ਕਿਤੇ ਬਸ ਇੱਥੇ ਕੀ ਖੇਡਦੇ ਆ। ਬੈਂਕ ਉੱਥੇ ਆਪਦੇ ਆਪ ਨੂੰ ਸੇਫ ਫੀਲ ਕਰਦੀ ਲੈਂਡਰ ਜਿਹੜਾ। ਤੇ ਜਿਹੜੇ ਟੀਅਰ 1 ਆ, ਉੱਥੇ 35 ਤੋਂ ਚੱਲ ਕੰਮ ਚੱਲਦਾ, 30 40 42। ਹਾਂ, ਇੱਕ ਲੈਂਡ ਦੀ ਟ੍ਰਾਂਜੈਕਸ਼ਨ ਕਰਾਈ ਹੁਣੇ 27,000 ਨੂੰ, ਡੂਅਲ ਸੋਰਸ, ਮਤਲਬ ਖਾਲੀ ਲੈਂਡ ਹੀ ਮੰਨ ਕੇ ਚੱਲੋ, ਡਿਵੈਲਪ ਕਰਨੀ ਹੈ ਸਾਰੀ, ਡਿਵੈਲਪ ਕਰਨੀ ਹੈ। 27,000 ਨੂੰ ਖਾਲੀ, ਤੇ ਇੱਥੇ 27,000 ਨੂੰ ਲੱਗੇ ਨਹੀਂ ਵਿਕਦੇ। ਤੇ ਸਾਰਾ ਕੁਝ ਘਰ ਇੰਨਾ ਫਰਕ ਆ, ਇੰਨਾ ਫਰਕ। ਸੋ ਜਿਹੜਾ ਬਾਇਰ ਆ ਇਸ ਸਾਰੇ ਕਾਸੇ ਦੇ ਵਿੱਚ, ਉਹਨੂੰ ਫਿਰ ਹੁਣ ਸਭ ਤੋਂ ਮੇਨ ਇੰਪੋਰਟੈਂਟ ਫਿਰ ਇਸ਼ੂ ਪਾਣੀ ਦਾ ਹੀ ਆ। ਹਾਂਜੀ, ਪਾਣੀ ਦਾ। ਤੇ ਪਹਿਲਾਂ ਚੈੱਕ ਕਰਦਾ ਵੀ ਪਾਣੀ ਇਹਨੂੰ ਲੱਗਦਾ ਕਿਹੜਾ ਹੈ। ਤੁਸੀਂ ਵਾਟਰ ਰਾਈਟਸ ਦੇਖੋ, ਫਿਰ ਉੱਥੇ ਕੀ ਲੱਗਿਆ, ਹੈਨਾ, ਤੇ ਕਿੰਨੀ ਉਹਦੀ ਡਿਮਾਂਡ ਆ। ਹਾਂ, ਤੇ ਉਹ 'ਚ ਫਿਰ ਆਪਦੀ ਡਿਊ ਡਿਲੀਜੈਂਸ ਕਰੋ। ਡਿਊ ਡਿਲੀਜੈਂਸ ਵੀ ਬਹੁਤ ਧੱਕੇ ਹੋਏ ਨੇ ਪਿਛਲੇ, ਮਤਲਬ ਕੁਛ। ਉਹ ਕਿੱਦਾਂ? ਜਿਵੇਂ ਜਿਹੜੇ ਜ਼ਿਆਦਾ ਰੀਅਲ ਸਟੇਟ ਏਜੰਟ ਆ, ਚਲੋ ਮੈਂ ਤਾਂ ਆਪ ਨਵਾਂ, ਮੈਂ ਵੀ ਕਲੇਮ ਕਰਦਾ, ਮੈਨੂੰ ਪਤਾ, ਬਟ ਮੈਂ ਦੇਖਿਆ ਵੀ ਜਿਹੜੀਆਂ ਗਲਤੀਆਂ ਰੀਅਲ ਸਟੇਟ ਏਜੰਟਸ ਨੇ ਕੀਤੀਆਂ, ਉਹਨਾਂ ਨੂੰ ਖੇਤੀ ਬਾਰੇ ਪਤਾ ਨਹੀਂ ਸੀਗਾ, ਹੈ ਨਾ। ਤੇ ਫੋਰ ਐਗਜ਼ਾਮਪਲ ਮਡੇਰੇ 'ਚ, ਬੇਸਨ 'ਚ ਬਹੁਤ ਟ੍ਰਾਂਜੈਕਸ਼ਨਸ ਹੋਈਆਂ, ਜਿੱਥੇ ਜਦੋਂ ਆਪਾਂ ਪ੍ਰਾਪਰਟੀ ਲੈਂਦੇ ਕੋਈ, ਠੀਕ ਹੈ, ਉਹਦਾ ਕੋਈ ਟੈਕਸ ਵੀ ਹੁੰਦਾ, ਆਪਾਂ ਪੇ ਕਰ ਦਿੰਦੇ ਹਾਂ। ਉਹਨਾਂ ਚਿਰ ਉਹ ਐਸਕਰੋ ਕਲੋਜ਼ ਨਹੀਂ ਹੁੰਦੀ, ਜਿੰਨੇ ਚਿਰ ਆਪਾਂ ਕੋਈ ਕਾਊਂਟੀ ਦਾ ਕੋਈ ਪੁਰਾਣਾ ਬਕਾਇਆ ਰਹਿੰਦਾ, ਚਾਹੇ ਉਹ $1 ਹੀ ਹੋਵੇ। ਸਹੀ ਹੈ। ਮਡੇਰ ਜਿਹੜਾ ਹੁਣ ਸਿਗਮਾ ਦੀਆਂ ਫੀਸ ਪੈਨਲਟੀਆਂ, ਉਹ ਟੈਕਸ ਬਿੱਲ 'ਚ ਲੱਗ ਕੇ ਆਉਂਦੀਆਂ। ਠੀਕ ਹੈ, ਮਡੇਰੇ ਹੋ ਗਿਆ ਕੇਸ, ਬੇਸਨ 'ਚ ਕੋਰਟ ਕੇਸ ਚਲਾ ਗਿਆ। ਠੀਕ ਹੈ, 3 ਸਾਲਾਂ ਦੀ ਫੀਸ ਪੈਨਲਟੀਆਂ ਹੋਲਡ ਤੇ ਪਈਆਂ ਸੀ। ਜਦੋਂ ਟ੍ਰਾਂਜੈਕਸ਼ਨ ਹੋਈ, ਉਦੋਂ ਫਿਰ ਲੱਗ ਗਈ। ਜਦੋਂ ਕਾਊਂਟੀ ਦੇ, ਜਦੋਂ ਤੁਸੀਂ ਐਸਕਰੋ ਨੇ ਤਾਂ ਦੇਖਣਾ ਵੀ ਹੁਣ ਤਾਂ ਨਹੀਂ ਪਾਸ ਡਿਊ ਕੁਛ, ਉਦੋਂ ਪਾਸ ਡਿਊ ਹੈ ਨਹੀਂ ਸੀ। ਜਦੋਂ ਹੋ ਗਿਆ ਤੇ ਉਹਨਾਂ ਨੇ ਆ ਗਏ ਪੁਰਾਣੇ ਬਿੱਲ ਵੀ, ਜਿਹੜੇ ਨਵੇਂ ਓਨਰ ਕੋਲੇ, ਉਹ ਕਹਿੰਦਾ ਵੀ ਮੈਂ ਤਾਂ ਉਦੋਂ ਓਨ ਹੀ ਨਹੀਂ ਕਰਦਾ ਜੀ, ਉਹ ਕਹਿੰਦਾ ਤੂੰ ਹੀ ਦੇਣੇ ਆ, ਹੁਣ ਤੈਨੂੰ ਹੀ ਦੇਣੇ ਪੈਣੇ। ਯੂਟਿਲਿਟੀ ਬਿੱਲ ਸੀ ਵੀ ਬਹੁਤ ਕੁਛ ਆਈ ਹੁੰਦਾ। ਤੇ ਯੂਟਿਲਿਟੀ ਦੇ ਬਿੱਲ ਜਾਂ ਪਾਣੀ ਦੇ ਬਿੱਲ, ਜਿੱਥੇ ਬਿੱਲ ਆਉਂਦੇ ਪਾਣੀ ਦੇ, ਹਨਾ, ਤੇ ਉਹ ਖੜੇ ਹੁੰਦੇ ਆ, ਉਹ ਬੰਦਾ ਡਿਊ ਡਿਲੀਜੈਂਸ ਕਰਦਾ ਨਹੀਂ, ਉਹ ਮਗਰੋਂ ਆ ਜਾਂਦੇ ਤੁਹਾਡੇ ਨਾਂ ਤੇ। ਅੱਛਾ, ਇਸ ਚੀਜ਼ ਦੇ ਵਿੱਚ ਫਿਰ ਚੈੱਕ ਕੀ ਕਰਨਾ ਵੀ ਪਾਸ ਡਿਊ, ਤਾਂ ਫਿਰ ਕਹਿੰਦੇ ਵੀ ਉਦੋਂ ਸ਼ੋ ਨਹੀਂ ਹੁੰਦੇ, ਤੁਸੀਂ ਕਹਿੰਦੇ ਵੀ ਬਾਅਦ ਚ ਸ਼ੋ ਹੁੰਦੇ। ਕਾਊਂਟੀ ਨੂੰ ਜਾ ਕੇ ਸਿੱਧਾ ਹੀ ਮਿਲੋ ਨਾ, ਤੁਸੀਂ ਆਪਦੇ GSA ਨਾਲ ਮੀਟਿੰਗ ਕਰੋ, ਜਿੱਥੇ ਵੀ ਪਾਣੀ ਆ, ਉਹਨਾਂ ਕਹੇ ਵੀ ਮੈਨੂੰ ਦੱਸੋ, ਸਾਰਿਆਂ ਦੀ ਹਿਸਟਰੀ ਦੱਸੋ, ਮੈਂ ਲੈਣੀ ਆ, ਮੇਰਾ ਐਸਕਰੋ ਨੰਬਰ, ਉਹ ਦੇ ਦਿੰਦੇ ਆ। ਉਹ ਤਾਂ ਨਹੀਂ ਦਿੰਦੇ ਸਟ੍ਰੇਂਜਰ ਨੂੰ, ਪਰ ਜੇ ਤੁਸੀਂ ਆਪਦੀ ਜਿਹੜੀ ਐਸਕਰੋ ਓਪਨ ਹੋਈ ਆ, ਉਹ ਡਾਕੂਮੈਂਟ ਲੈ ਕੇ ਜਾਓ ਨਾਲ ਪ੍ਰੂਫ ਵੀ ਆਹ ਹੈਗਾ ਸਾਰਾ, ਫਿਰ ਉਹ ਦੇ ਦਿੰਦੇ ਆ ਵੀ ਭਾਈ ਇੰਨਾ ਇਹਦਾ ਰਹਿੰਦਾ, ਇੰਨਾ ਪੁਰਾਣਾ, ਆਹ ਚੀਜ਼, ਸਾਰੀ ਸਿਚੁਏਸ਼ਨ ਆ, ਪਾਣੀ ਦੇ ਬਿੱਲ ਰਹਿੰਦੇ ਆ। ਅਸੀਂ PGN ਨੂੰ ਕਾਲ ਕਰੋ, ਕਿਉਂਕਿ ਬਾਹਲੇ ਲੋਕ ਪੇਮੈਂਟਾਂ ਬਣਾ ਲੈਂਦੇ ਨੇ ਪਹਿਲਾਂ, ਉਹਦੇ ਤੇ ਪਲਾਨ ਬਣ ਲਾਏ। ਹਾਂ, ਤੇ ਉਹ ਪਲਾਨ ਐਂ ਤਾਂ ਚਲੋ ਜਿਹੜਾ ਪੁਰਾਣਾ ਓਨਰ ਉਹ ਕਰਦਾ, ਬਟ ਉਹ PGN 'ਚ ਮੀਟਰ ਕੱਟ ਗਈ, ਜਿਵੇਂ ਇੱਕ ਕੇਸ ਹੋਇਆ। ਅੱਛਾ, ਜਦੋਂ ਉਹ ਟ੍ਰਾਂਜੈਕਸ਼ਨ ਕਲੋਜ਼ ਹੋਈ, ਬੰਦੇ ਨੇ ਕੀਤੀ, ਤੇ ਉਹ ਮੀਟਰ ਕੱਟ ਗਏ, ਤੇ ਲਵਾਉਣ ਨੂੰ ਉਹ ਮਾੜੀ ਕਿਸਮਤ, ਦੋਨਾਂ ਦਾ ਜਿਹੜਾ ਨਾਮ ਵੀ ਸੇਮ। ਅੱਛਾ, ਉਹ ਪੁਰਾਣੇ ਦੇ ਨਵੇਂ ਓਨਰ ਤੇ ਬਾਇਰ ਦਾ ਹੈ, ਉਹ ਕਹਿੰਦੇ ਤੂੰ ਹੈ ਹੀ, ਲਾਸਟ ਟਾਈਮ ਦਾ ਆਪਣਾ ਸਿੰਘ ਹੀ ਹੁੰਦਾ ਸਾਰਿਆਂ ਦਾ, ਮੋਸਟਲੀ ਇਦਾਂ ਹੀ ਕਰਦੇ ਹਨਾ। ਹਾਂ, ਤੇ ਉਹ PGN ਵਾਲੇ ਕਹਿੰਦੇ ਨਹੀਂ, ਤੂੰ ਕਹਿੰਦੇ ਵੀ, ਉਹ ਕਹਿੰਦਾ ਨਹੀਂ ਮੈਂ ਨਵਾਂ ਬੰਦਾ, ਮੈਂ, ਉਹ ਕਹਿੰਦੇ ਨਹੀਂ ਤੂੰ ਹੇਰਾਫੇਰੀ ਕਰਦਾ ਵੀ, ਬਿਜਲੀ ਚਲਾਉਣ ਨੂੰ ਫਿਰਦਾ। ਐਨ ਜਾ ਕੇ ਉਹ ਫਿਰ ਜਨਰੇਟਰ ਲਿਆਂਦਾ ਦਵਾ ਗਰਮੀਆਂ 'ਚ, ਦੱਸ ਕਿੱਡਾ ਖੱਜਲ ਹੋਇਆ ਬੰਦਾ। ਇਹ ਸਾਰੀਆਂ ਚੀਜ਼ਾਂ ਤਾਂ ਹੀ ਜਿਹੜੀ ਡਿਊ ਡਿਲੀਜੈਂਸ 'ਚ 30 ਦਿਨ 'ਚ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ। ਤੁਹਾਡੇ ਵਾਟਰ ਰਾਈਟਸ ਕੀ ਆ, ਤੁਹਾਡੇ ਪਾਣੀ ਦੀ ਸਿਚੁਏਸ਼ਨ ਕੀ ਆ, ਜੇ ਪਾਣੀ ਆਉਂਦਾ ਕਿੰਨਾ ਆਉਂਦਾ,
ਕਈ ਵਾਰ ਇਹੋ ਜਿਹੀਆਂ ਪ੍ਰਾਪਰਟੀਆਂ ਹੈਗੀਆਂ ਜਿਨ੍ਹਾਂ ਨੂੰ ਪਾਣੀ ਆਉਂਦਾ, ਜੇ ਤੁਸੀਂ ਫੋਨ ਕਰਕੇ ਡਿਸਟ੍ਰਿਕਟ ਨੂੰ ਪੁੱਛੋ, ਤੁਸੀਂ ਕਹੋਗੇ ਵੀ ਹਾਂ, ਉਹ ਕਹੂਗਾ ਨਹੀਂ ਪੰਪ ਓਨਲੀ ਨਹੀਂ, ਵੀ ਇਹਨੂੰ ਪਾਣੀ ਮਿਲਦਾ। ਠੀਕ ਹੈ ਜੀ, ਅੱਛਾ। ਡੂਅਲ ਸੋਰਸ ਆ ਹੂੰ। ਡਿਸਟ੍ਰਿਕਟ ਆਰਡਰ ਆਉਂਦਾ, ਪਰ ਉਹ ਡਿਸਟ੍ਰਿਕਟ ਆਰਡਰ ਨਾਲ ਕਨੈਕਟ ਨਹੀਂ ਹੋਈਆਂ ਹੋਈਆਂ। ਅੱਛਾ। ਠੀਕ ਹੈ, ਪੈਪ ਨਹੀਂ, ਉੱਥੇ ਲਾਈਨ ਨਹੀਂ ਪਈ। ਠੀਕ ਹੈ, ਉੱਦਾਂ ਉਹਨਾਂ ਕਾਗਜ਼ਾਂ 'ਚ ਉਹਨਾਂ ਨੂੰ ਆਉਂਦਾ। ਹਾਂ, ਕਾਗਜ਼ਾਂ 'ਚ ਆਉਂਦਾ, ਕਦੇ ਉਹਨਾਂ ਨੂੰ ਫੀਸ ਪੈਨਲਟੀ ਵੀ ਨਹੀਂ ਲੱਗਣੀ, ਉਹ ਸਾਰਾ ਕੁਛ ਠੀਕ ਆ। ਪਰ ਆਪਾਂ ਹੁਣ ਪ੍ਰਾਈਸ ਦੇ ਰਹੇ ਹਾਂ ਡੂਅਲ ਸੋਰਸ ਦਾ, ਤੇ ਪਾਣੀ ਆ ਨਹੀਂ ਪਾਣੀ ਨਹੀਂ ਆ ਰਿਹਾ। ਜਾਂ ਕੱਢਣਾ ਤੁਸੀਂ ਸਾਰਾ ਜ਼ਮੀਨ 'ਚੋਂ ਆ। ਠੀਕ ਹੈ, ਜਦੋਂ ਤੁਸੀਂ ਡਿਸਟ੍ਰਿਕਟ ਕੋਲ ਜਾਂਦੇ ਵੀ ਨਹੀਂ ਮੈਂ ਤੁਹਾਨੂੰ ਪੈਸੇ ਦਿੰਦਾ, ਉਹ ਕਹਿੰਦੇ ਵੀ ਦੇਖ ਸਾਡੇ ਕੋਲ ਲਾਈਨ 'ਚ ਕਪੈਸਿਟੀ ਨਹੀਂ ਹੈਗੀ, ਅਸੀਂ ਕਿੱਥੋਂ ਪਾ ਦਈਏ ਤੇਰੀ। ਚਲੋ ਫਿਰ ਤੂੰ ਬਾਹਲਾ ਆਊ, ਉਹ ਕਹਿੰਦੇ ਵੀ ਤੈਨੂੰ ਅਸੀਂ ਕੱਢ ਦਿੰਦੇ ਇਹ 'ਚੋਂ, ਤੂੰ ਪੈਸੇ ਘੱਟ ਦੇ ਦਿਆ ਕਰ, ਇਕੱਲੇ ਪੰਪ ਓਨਲੀ ਦੇ ਦਿਆ ਕਰ। ਉਹ 'ਚ ਬੰਦਾ ਫਿਰ ਇਹ ਪੰਗਾ ਪਾ ਲੈਂਦਾ ਵੀ ਜੇ ਮੈਂ ਇਹਦੇ ਕੋਲ ਕਟਾ ਲਿਆ, ਕੱਲ੍ਹ ਨੂੰ ਫੀਸ ਰਿਸਟ੍ਰਿਕਸ਼ਨਸ ਲੱਗ ਗਈ ਉਹ 'ਤੇ, ਮੈਂ ਫਿਰ ਰਗੜਿਆ ਜਾਊਂਗਾ। ਵੀ ਫਿਰ ਵਾਈਟ ਲੈਂਡ ਬਣ ਜੂ। ਹਾਂ, ਫਿਰ ਪ੍ਰੋਪਰਟੀ ਵੈਲਿਊ ਘੱਟ ਜਾਣੀ। ਕਹਿਣ ਨੂੰ ਉਹ ਡੂਅਲ ਸੋਰਸ ਆ, ਪਰ ਹੈਗੀ ਵਾਈਟ ਲੈਂਡ, ਵੀ ਪਾਣੀ ਉਹਨੂੰ ਇੱਕ ਹੀ ਮਿਲ ਰਿਹਾ। ਕਈ ਇਹੋ ਜਿਹੀਆਂ ਪ੍ਰਾਪਰਟੀਆਂ ਨੇ ਜਿੱਥੇ ਮਤਲਬ ਵੀ ਇੱਕ ਲਾਈਨ ਤੇ 10-10 ਬੰਦੇ ਗਰੋਅਰ ਪਾਣੀ ਲੈ ਰਹੇ ਆ, ਉੱਥੇ ਲੜੋ ਲੜਾਈ ਆ, ਹੈਗਾ ਡੂਅਲ ਸੋਰਸ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਡਿਊ ਡਿਲੀਜੈਂਸ ਚੈੱਕ ਕਰ ਸਕਦੇ। ਨਹੀਂ, ਧਿਆਨ ਰੱਖਣਾ ਚਾਹੀਦਾ ਹੈ, ਤਾਂ ਹੀ ਜਿਹੜਾ ਉਹ ਪਤਾ ਲੱਗਦਾ ਹੈ, ਤਾਂ ਹੀ ਜਿਹੜਾ ਉਹ ਧਿਆਨ ਰਹਿੰਦਾ ਆ। ਨਹੀਂ ਤਾਂ ਬੰਦਾ ਐਵੇਂ ਬੈਡ ਡੀਲ ਦੇ ਵਿੱਚ ਅਰਸ਼ਦੀਪ ਸਿੰਘ ਜੀ ਜੇ ਫਸ ਜਾਵੇ ਤਾਂ ਫਿਰ ਉਹ 'ਚੋਂ ਨਿਕਲਣਾ ਬਹੁਤ ਔਖਾ ਹੁੰਦਾ। ਜਿੱਦਾਂ ਕਹਿੰਦੇ ਨੇ ਨਾ ਪੱਤੇ ਵਿਕ ਜਾਂਦੇ ਆ, ਉਹ ਹਿਸਾਬ ਹੋ ਜਾਂਦਾ ਫਿਰ। ਬਿਲਕੁਲ ਇਹ ਚੀਜ਼ ਇੱਦਾਂ ਦੀ ਜਿਹੜੀ ਉਹ ਹੈਗੀ ਆ। ਤੇ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।